ਜਿਸ ਘਰ ਦੇ ਵਿੱਚ ਸੱਸ ਨਹੁੰ ਦਾ ਸਵਾਗਤ ਕਰਨ ਲਈ ਨਾ ਹੋਵੇ, ਸਹੁਰਾ ਨਾ ਹੋਵੇ, ਉੱਥੇ ਉਹ ਸਫ਼ਰ ਸ਼ੁਰੂ ਕਰਨਾ, ਜਾਂ ਤਾਂ ਸੱਸ ਚੰਗੀ ਹੋਵੇ, ਨਹੀਂ ਤਾਂ ਕੰਧ 'ਤੇ ਫੋਟੋ ਟੰਗੀ ਹੋਵੇ ਜੀ। ਪਰ ਜਦੋਂ ਐਸੇ ਘਰ 'ਚ ਇੱਕ ਨਹੁੰ ਜਾਂਦੀ ਆ ਨਾ ਜਿੱਥੇ ਵਾਕਈ ਫੋਟੋ ਟੰਗੀ ਹੁੰਦੀ ਆ, ਉੱਥੇ ਜਿਹੜੀ ਨਹੁੰ ਦੀ ਜ਼ਿੰਦਗੀ ਆ ਉਹ ਕਿੰਨੀ ਕੁ ਔਖੀ ਆ, ਕਿੰਨੀ ਔਖਿਆਈ ਵਾਲੀ ਆ। ਪਰ ਮੈਂ ਜੋ ਆਪਣੀ ਜ਼ਿੰਦਗੀ 'ਚ ਇਹ ਘਾਟ ਨੂੰ ਮਹਿਸੂਸ ਕੀਤਾ ਉਹ ਸਿਰਫ ਉਹੀ ਕੁੜੀ ਕਰ ਸਕਦੀ ਹੈ ਜਿਸ ਨੇ ਇਸ ਰਿਸ਼ਤੇ ਦੇ ਨਿੱਘ ਨੂੰ ਨਹੀਂ ਮਾਣਿਆ। ਸਾਰਿਆਂ ਨਾਲੋਂ ਵੱਡਾ ਰੋਲ ਤੇ ਮੈਂ ਕਹਿੰਦੀ ਹਾਂ ਕਿ ਦਾਦੇ ਦਾਦੀ ਦਾ ਆਪਣੇ ਪੋਤਰੇ ਪੋਤਰੀਆਂ ਨੂੰ ਪਾਲਣ ਵਿੱਚ ਹੁੰਦਾ। ਐਜ਼ ਆ ਮਾਂ-ਬਾਪ ਅਸੀਂ ਆਪਣੇ ਬੱਚਿਆਂ ਨੂੰ ਉਹ ਕਦਰਾਂ ਕੀਮਤਾਂ ਨਹੀਂ ਦੇ ਸਕਦੇ। ਭਈ ਜਦੋਂ ਇੱਕ ਧੀ ਹੁੰਦੀ ਆ ਉਦੋਂ ਦੀਆਂ ਗੱਲਾਂ ਬਾਤਾਂ ਜਾਂ ਦੁਨੀਆ ਜਿਹਨੇ ਕੋਈ ਵੀ ਲੈਣਾ ਦੇਣਾ ਨਹੀਂ ਤੁਹਾਡੇ ਬੱਚਿਆਂ ਦੇ ਪਾਲਣ ਪੋਸ਼ਣ ਨਾਲ, ਜਿਸ ਦੀ ਤੁਹਾਡੀ ਨਿੱਜੀ ਜ਼ਿੰਦਗੀਆਂ ਦੇ ਵਿੱਚ ਕੋਈ ਰੋਲ ਨਹੀਂ ਹੁੰਦਾ, ਪਰ ਉਹ ਫਿਰ ਵੀ ਧੀਆਂ ਨੂੰ, ਤੁਹਾਡੇ ਘਰ ਜੰਮੀ ਧੀ ਨੂੰ ਕਿੱਦਾਂ ਲੈਂਦੇ ਆ? ਉਦੋਂ ਵੀ ਵਧਾਈ ਦੇਣ ਵਾਲਿਆਂ 'ਚ ਤੇ ਲੋਕ ਘੱਟ ਹੀ ਸੀ, ਉਦੋਂ ਵੀ ਸੀ ਚਲੋ ਕੋਈ ਗੱਲ ਨਹੀਂ ਆ, ਇਸ ਵਾਰ ਵਧਾਈ ਘੱਟ ਤੇ ਹੌਸਲਾ ਜ਼ਿਆਦਾ ਦਿੰਦੇ ਸੀ ਨਾ। ਉਹ ਇਸ ਤਰੀਕੇ ਨਾਲ ਜਿੱਦਾਂ ਅਫਸੋਸ ਕਰਨ ਆਉਂਦੇ ਤੁਹਾਡੇ ਘਰ 'ਚ ਤੇ ਕਹਿੰਦੇ ਆ ਕਿ ਚਲੋ ਕੋਈ ਗੱਲ ਨਹੀਂ ਆ, ਅਗਲੀ ਵਾਰੀ ਪਰਮਾਤਮਾ ਜੀ ਦੇ ਦੂਗਾ। ਜਦੋਂ ਮੈਂ ਦੂਸਰੀ ਵਾਰੀ ਪ੍ਰੈਗਨੈਂਟ ਸੀ ਤੇ ਜਦੋਂ ਵੀ ਕਿਸੇ ਨੂੰ ਦੱਸਿਆ ਕਿ, ਤੇ ਉਹਨਾਂ ਦੀ ਪਹਿਲਾ ਜਿਹੜਾ ਸੈਂਟੈਂਸ ਕਹਿ ਲਓ ਮੂੰਹ ਚੋਂ ਨਿਕਲਿਆ ਹੀ ਸੀ, ਚਲੋ ਹੁਣ ਤੁਹਾਡੇ ਘਰ ਧੀ ਹੈਗੀ ਆ ਤੇ ਹੁਣ ਤੁਹਾਨੂੰ ਪਰਮਾਤਮਾ ਜੋੜੀ ਬਣਾ ਦੇ। ਔਰ ਮੈਂ ਤੁਹਾਨੂੰ ਦੱਸਦੀ ਹਾਂ ਕਿ ਇੱਥੇ ਬਾਹਰਲੀਆਂ ਕੰਟਰੀਆਂ ਦੇ ਵਿੱਚ ਸਾਨੂੰ ਅਲਟਰਾਸਾਊਂਡ ਦੇ ਵਿੱਚ ਉਹ ਦੱਸ ਦਿੰਦੇ ਆ ਕਿ ਬੱਚੇ ਦਾ ਜੈਂਡਰ ਕੀ ਆ, ਮੇਲ ਆ ਫੀਮੇਲ ਆ। ਤੇ ਜਦੋਂ ਮੈਨੂੰ ਦੱਸਿਆ, ਮੈਂ ਪੁੱਛਿਆ ਤੇ ਉਹਨਾਂ ਨੇ ਕਿਹਾ ਕਿ ਬੇਟੀ ਆ ਨਾ। ਤੇ ਮੈਨੂੰ ਅੱਜ ਕੈਮਰੇ ਦੇ ਸਾਹਮਣੇ ਕਹਿਣ ਲੱਗਿਆ ਕੋਈ ਇਹਦੇ 'ਚ ਇਹ ਸ਼ਰਮ ਨਹੀਂ। ਹਾਂਜੀ ਬਿਲਕੁਲ, ਮੈਂ ਉਸ ਵੇਲੇ ਤੁਹਾਡੇ ਕੋਲ ਸੀਗਾ ਨਾਲ। ਮੈਨੂੰ ਇੰਨਾ ਕੁ ਜ਼ਿਆਦਾ ਸਟ੍ਰੈਸ ਹੋ ਗਿਆ ਸੀ, ਤੁਸੀਂ ਕੋਲ ਹੀ ਬੈਠੇ ਸੀ, ਤੇ ਮੈਂ ਤੁਹਾਨੂੰ ਪਹਿਲੀ ਗੱਲ ਇਹੀ ਕਹੀ ਸੀ ਕਿ ਲੋਕਾਂ ਨੇ ਹੁਣ ਬਹੁਤ ਸਾਰੀਆਂ ਗੱਲਾਂ ਕਰਨੀਆਂ ਨਾ, ਅਸੈਪਟ ਨਹੀਂ ਕਰਨਾ। ਹਾਂਜੀ, ਮੈਂ ਇੰਨੇ ਸਟ੍ਰੈਸ ਦੇ ਵਿੱਚੋਂ ਨਿਕਲੀ, ਈਵਨ ਕਿ ਰੋਣ ਲੱਗ ਪਈ। ਹਾਂਜੀ, ਮੈਨੂੰ ਬਹੁਤ ਸਟ੍ਰੈਸ ਹੋਇਆ। ਚਲੋ ਹਾਂਜੀ, ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ। ਵੈਲਕਮ ਟੂ ਦ ਸਿੱਧੂ ਸ਼ੋਅ। ਇੱਕ ਵਾਰ ਫਿਰ ਤੋਂ ਸਵਾਗਤ ਹੈ ਤੁਹਾਡਾ ਇੰਡੋਜ਼ ਟੀਵੀ ਆਸਟ੍ਰੇਲੀਆ 'ਤੇ। ਅਤੇ ਜਿਹੜਾ ਅੱਜ ਦਾ ਇਹ ਪੋਡਕਾਸਟ ਆ, ਇਹ ਮੇਰੇ ਲਈ ਥੋੜ੍ਹਾ ਜਿਹਾ ਪਰਸਨਲ ਵੀ ਆ ਅਤੇ ਸਪੈਸ਼ਲ ਵੀ, ਕਿਉਂਕਿ ਅੱਜ ਅਸੀਂ ਆਪਣੀ ਪਰਸਨਲ ਲਾਈਫ ਦੇ ਜਿਹੜੇ ਰੰਗ ਆ ਉਹ ਤੁਹਾਡੇ ਸਾਹਮਣੇ ਰੱਖਣੇ ਆ, ਪਰ ਉਹਦੇ ਵਿੱਚ ਅਸੀਂ ਇੱਕ ਬਹੁਤ ਹੀ ਅਹਿਮ ਜਿਹੜਾ ਮੁੱਦਾ ਆ ਉਹ ਛੋਹਣਾ ਆ, ਕਿਉਂਕਿ ਦੁਨੀਆ ਬਹੁਤ ਜ਼ਿਆਦਾ ਵਿਕਸਿਤ ਹੋ ਚੁੱਕੀ ਆ, ਪਰ ਸਾਡੀ ਸੋਚ ਕਿਤੇ ਨਾ ਕਿਤੇ ਅਜੇ ਵੀ ਅੱਜ ਤੋਂ 30-40 ਸਾਲ ਪੁਰਾਣੀ ਆ ਕਿ ਅਸੀਂ ਧੀਆਂ ਨੂੰ ਪਰਮਾਤਮਾ ਦੀ ਨਿਆਮਤ ਨਹੀਂ, ਬੋਝ ਮੰਨਦੇ ਹਾਂ। ਸੋ ਮੈਨੂੰ ਲੱਗਦਾ ਕਿ ਇਸ ਟੌਪਿਕ 'ਤੇ ਗੱਲ ਕਰਨ ਲਈ ਇੱਕ ਮਾਂ ਤੋਂ ਵਧੀਆ ਇਨਸਾਨ ਨਹੀਂ ਹੋ ਸਕਦਾ। ਇਸ ਕਰਕੇ ਮੇਰੀ ਨਾਲ ਦੀ ਚੇਅਰ 'ਤੇ ਮੇਰੀ ਜ਼ਿੰਦਗੀ ਦੀ ਹਮਸਫਰ ਬੈਠੀ ਆ। ਆਓ ਉਹਨਾਂ ਦਾ ਸਵਾਗਤ ਕਰੀਏ। ਸ਼ਰਨ, ਵੈਲਕਮ ਟੂ ਦ ਸ਼ੋਅ। ਥੈਂਕ ਯੂ ਸੋ ਮਚ। ਅਤੇ ਇੰਡੋਜ਼ ਟੀਵੀ ਦੇਖਣ ਵਾਲੇ ਸਾਰੇ ਵਿਊਅਰਸ ਨੂੰ ਮੇਰੇ ਵੱਲੋਂ ਸਤਿ ਸ਼੍ਰੀ ਅਕਾਲ। ਚਲੋ ਮੈਨੂੰ ਤਾਂ ਪਤਾ ਹੀ ਆ, ਪਰ ਕਿਵੇਂ ਲੰਘ ਰਹੀ ਆ ਜ਼ਿੰਦਗੀ? ਜ਼ਿੰਦਗੀ ਪਰਮਾਤਮਾ ਦੀ ਮਿਹਰ ਨਾਲ ਬਹੁਤ ਖੂਬਸੂਰਤ ਲੰਘ ਰਹੀ ਹੈ। ਰੋਜ਼ ਮਿੱਠੇ ਕੌੜੇ ਤਜਰਬਿਆਂ 'ਚੋਂ ਕੁਛ ਨਾ ਕੁਛ ਸਬਕ ਦੇ ਕੇ ਜਾਂਦੀ ਆ। ਬਿਲਕੁਲ, ਜ਼ਿੰਦਗੀ ਨਾ ਹਰ ਰੋਜ਼ ਤੁਹਾਨੂੰ ਨਵਾਂ ਸਿਖਾਉਂਦੀ ਆ, ਅਤੇ ਜਦੋਂ ਜ਼ਿੰਦਗੀ ਦੇ ਰਾਹਾਂ 'ਤੇ ਚੱਲੀਦਾ ਆ ਬਹੁਤ ਸਾਰੇ ਮਿੱਠੇ ਕੌੜੇ ਤਜਰਬੇ ਵੀ ਹੁੰਦੇ ਆ। ਅਤੇ ਖਾਸ ਕਰਕੇ ਜੇ ਆਪਾਂ ਆਪਣੀ ਜ਼ਿੰਦਗੀ ਦੀ ਗੱਲ ਕਰੀਏ, ਆਪਾਂ ਜਿੰਨੇ ਕੁ ਸਾਲ ਇਕੱਠੇ ਬਿਤਾਏ ਆ ਮੈਰਿਡ ਲਾਈਫ ਦੇ, ਉਹ ਜ਼ਿੰਦਗੀ ਜਿਹੜੀ ਆ ਉਹ ਕਾਫੀ ਜ਼ਿਆਦਾ ਔਖੀ ਵੀ ਰਹੀ ਆ, ਵੱਖਰੀ ਵੀ ਰਹੀ ਆ। ਆਪਾਂ ਉੱਥੋਂ ਹੀ ਸ਼ੁਰੂ ਕਰਦੇ ਹਾਂ। ਮੈਂ ਤਾਂ ਚਲੋ ਖੈਰ ਵੇਖਿਆ, ਕਿਉਂਕਿ ਆਪਾਂ ਦੋਨਾਂ ਨੇ ਉਹ ਜਿਹੜਾ ਹੱਡੀ ਹੰਢਾਇਆ ਆ ਉਹ ਚੀਜ਼। ਪਰ ਜਦੋਂ ਇੱਕ ਨੂੰਹ ਵਿਆਹ ਕੇ ਆਉਂਦੀ ਆ ਘਰ ਦੇ ਵਿੱਚ, ਉਹਦੇ ਇੱਕ ਬਹੁਤ ਜਿਹੜੇ ਚਾਅ ਮਲਾਰ ਹੁੰਦੇ, ਉਹਨੂੰ ਇੱਕ ਚਾਅ ਹੁੰਦਾ ਕਿ ਮੇਰੀ ਸੱਸ ਜਾਂ ਮੇਰੇ ਜਿਹੜੇ ਸਹੁਰੇ ਆ ਉਹ ਮੇਰੇ ਇੱਦਾਂ ਚਾਅ ਪੂਰੇ ਕਰਨਗੇ ਨਾ, ਆਹ ਸਾਰਾ ਕੁਛ ਹੋਊਗਾ। ਪਰ ਜਿਸ ਘਰ ਦੇ ਵਿੱਚ ਉਹ ਰਿਸ਼ਤਾ ਹੀ ਨਾ ਹੋਵੇ, ਜਿਸ ਘਰ ਦੇ ਵਿੱਚ ਸੱਸ ਨਹੁੰ ਦਾ ਸਵਾਗਤ ਕਰਨ ਲਈ ਨਾ ਹੋਵੇ, ਸਹੁਰਾ ਨਾ ਹੋਵੇ, ਉੱਥੇ ਉਹ ਸਫ਼ਰ ਸ਼ੁਰੂ ਕਰਨਾ, ਕਿਉਂਕਿ ਤਾਂ ਜਦੋਂ ਤੁਸੀਂ ਇਸ ਘਰ ਦੇ ਵਿੱਚ ਵਿਆਹ ਕੇ ਆਏ ਅਤੇ ਨਾ ਤਾਂ ਆਪਣੇ ਸਿਰ 'ਤੇ ਮੇਰੇ ਮਦਰ ਸੀ, ਨਾ ਫਾਦਰ ਸੀ। ਸੋ ਉਸ ਰਿਸ਼ਤੇ ਦੀ ਘਾਟ, ਉਹਨਾਂ ਦੀ ਘਾਟ ਦੇ ਵਿੱਚ ਇਹ ਸਫ਼ਰ ਸ਼ੁਰੂ ਕਰਨਾ ਕਿੰਨਾ ਕੁ ਮੁਸ਼ਕਿਲ ਸੀ? ਸਫ਼ਰ ਤਾਂ ਸ਼ੁਰੂ ਕਰਨਾ ਬਹੁਤ ਹੀ ਜ਼ਿਆਦਾ ਮੁਸ਼ਕਿਲ ਸੀ। ਵੈਸੇ ਵੀ ਜਦੋਂ ਕੋਈ ਕੁੜੀ ਵਿਆਹ ਕੇ ਆਉਂਦੀ ਆ, ਉਹ ਆਪਣੇ ਪੇਕੇ ਘਰ 'ਚ ਆਪਣੇ ਕੰਫਰਟ ਜ਼ੋਨ 'ਚ ਹੁੰਦੀ ਆ, ਉਹ ਵੈਸੇ ਹੀ ਆਪਣੇ ਕੰਫਰਟ ਜ਼ੋਨ 'ਚੋਂ ਬਾਹਰ ਆਉਂਦੀ ਆ, ਅਤੇ ਦੂਸਰੀ ਫੈਮਿਲੀ 'ਚ ਜਦੋਂ ਜਾਂਦੀ ਆ ਉੱਥੇ ਉਹਨੂੰ ਐਡਜਸਟ ਕਰਨ ਵਿੱਚ ਬਹੁਤ ਤੰਗੀਆਂ ਤੁਰਸ਼ੀਆਂ ਦਾ ਸਾਹਮਣਾ ਕਰਨਾ ਪੈਂਦਾ, ਮੁਸ਼ਕਿਲਾਂ ਦਾ।
ਪਰ ਸਾਡੇ ਕੇਸ ਵਿੱਚ ਐਂ ਸੀਗਾ ਕਿ ਜਦੋਂ ਕਾਲਜ ਤੋਂ ਬਾਅਦ ਤੁਸੀਂ ਸਿੱਧੇ ਵਿਆਹ ਕੇ ਜਾਂਦੇ ਆ ਅਤੇ ਤੁਹਾਡੇ ਘਰ ਵਿੱਚ ਤੁਹਾਡੀ ਸੱਸ ਮਾਂ ਮੌਜੂਦ ਨਹੀਂ ਆ, ਜਿਹਨੇ ਕਿ ਤੁਹਾਨੂੰ ਸਾਰਾ ਕੁਛ ਸਹੁਰੇ ਪਰਿਵਾਰ ਦੇ ਕਦਰਾਂ ਕੀਮਤਾਂ ਬਾਰੇ ਦੱਸਣਾ ਕਿ ਕਿੱਥੇ ਕੀ ਰੱਖਣਾ ਕੀ ਢੱਕਣਾ। ਅਤੇ ਉਦੋਂ ਤੁਹਾਡੇ ਲਈ ਮੈਨੂੰ ਲੱਗਦਾ ਕਿ ਬਹੁਤ ਮੁਸ਼ਕਿਲ ਹੋ ਜਾਂਦਾ ਆ। ਤੁਹਾਨੂੰ ਬਹੁਤ ਸਾਰੇ ਸੈਕਰੀਫਾਈਸਿਸ ਕਰਨੇ ਪੈਂਦੇ ਆ। ਕਹਿ ਤਾਂ ਦਿੰਦੇ ਆ ਕਿ ਕਈ ਜਣੇ ਮੈਨੂੰ ਹੁਣ ਵੀ ਕਹਿ ਦਿੰਦੇ ਆ ਕਿ ਚਲੋ ਵਧੀਆ, ਇਹ ਵੀ ਗੱਲ ਠੀਕ ਆ, ਵਧੀਆ ਤੇਰੀ ਕਿਸਮਤ ਚੰਗੀ ਆ ਵੀ ਤੇਰੀ ਸੱਸ ਨਹੀਂ ਆ, ਤੈਨੂੰ ਰੋਕਣ ਟੋਕਣ ਵਾਲਾ ਕੋਈ ਨਹੀਂ। ਪਰ ਮੈਂ ਜੋ ਆਪਣੀ ਜ਼ਿੰਦਗੀ 'ਚ ਇਹ ਘਾਟ ਨੂੰ ਮਹਿਸੂਸ ਕੀਤਾ ਉਹ ਸਿਰਫ ਉਹੀ ਕੁੜੀ ਕਰ ਸਕਦੀ ਹੈ ਜਿਸਨੇ ਇਸ ਰਿਸ਼ਤੇ ਦੇ ਨਿੱਘ ਨੂੰ ਨਹੀਂ ਮਾਣਿਆ। ਕਿਉਂਕਿ ਜੋ ਤੁਹਾਡੀ ਸੱਸ ਮਾਂ ਨੇ ਤੁਹਾਨੂੰ ਤੁਹਾਡੇ ਸਹੁਰੇ ਪਰਿਵਾਰ ਬਾਰੇ ਸਿਖਾਉਣਾ ਕੋਈ ਵੀ ਤੁਹਾਨੂੰ ਨਹੀਂ ਦੱਸ ਸਕਦਾ। ਅਤੇ ਤੁਸੀਂ ਬਹੁਤ ਸਾਰੇ ਸੈਕਰੀਫਾਈਸਿਸ ਕਰਦੇ ਆ, ਬੜੀਆਂ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈਂਦਾ ਆ। ਬਿਲਕੁਲ, ਕਿਉਂਕਿ ਨਾ ਜਿੱਦਾਂ ਤੁਸੀਂ ਕਿਹਾ ਕਿ ਲੋਕ ਇਹ ਕਹਿੰਦੇ ਆ ਕਿ ਤੂੰ ਲੱਕੀ ਆ, ਤੇਰੀ ਸੱਸ ਨਹੀਂ ਹੈਗੀ, ਰੋਕਣ ਟੋਕਣ ਵਾਲੀ ਨਹੀਂ ਹੈਗੀ। ਉਹ ਕਿਹਾ ਜਾਂਦਾ ਨਾ ਕਿ ਫਿਲਮ 'ਚ ਵੀ ਇੱਕ ਡਾਇਲੋਗ ਸੁਣਿਆ ਸੀ ਕਿ ਕੁੜੀ ਕਹਿੰਦੀ ਕਿ ਮੈਂ ਤਾਂ ਵਿਆਹ ਉੱਥੇ ਕਰਾਉਣਾ ਆ ਕਿ ਜਾਂ ਤਾਂ ਸੱਸ ਚੰਗੀ ਹੋਵੇ ਨਹੀਂ ਤਾਂ ਕੰਧ 'ਤੇ ਫੋਟੋ ਟੰਗੀ ਹੋਵੇ। ਜੀ। ਪਰ ਜਦੋਂ ਐਸੇ ਘਰ 'ਚ ਇੱਕ ਨਹੁੰ ਜਾਂਦੀ ਆ ਨਾ ਜਿੱਥੇ ਵਾਕਈ ਫੋਟੋ ਟੰਗੀ ਹੁੰਦੀ ਆ, ਉੱਥੇ ਜਿਹੜੀ ਨਹੁੰ ਦੀ ਜ਼ਿੰਦਗੀ ਆ ਉਹ ਕਿੰਨੀ ਕੁ ਔਖੀ ਆ, ਕਿੰਨੀ ਔਖਿਆਈ ਵਾਲੀ ਆ, ਆਪਾਂ ਤਾਂ ਉਹ ਚੀਜ਼ ਹੰਢਾਈ ਹੋਈ ਆ। ਇਸ ਕਰਕੇ ਮੈਂ ਆਪਣੇ ਦੋਸਤਾਂ ਨੂੰ ਇਹੀ ਕਹਿੰਦਾ ਕਿ ਅਸੀਂ ਸਿਰਫ ਆਪਣੀਆਂ ਗੱਲਾਂ ਜਿਹੜੀਆਂ ਪਰਸਨਲ ਕਰਨੀਆਂ, ਕਿਉਂਕਿ ਉਹ ਇੱਕ ਐਸੀ ਗੱਲਾਂ ਜਿਹੜੀਆਂ ਤੁਹਾਨੂੰ ਬਹੁਤ ਕੁਛ ਦੱਸ ਕੇ ਜਾਣਗੀਆਂ ਕਿ ਨਾ ਜਿਹੜੇ ਮਾਂ ਬਾਪ ਹੁੰਦੇ ਅਸੀਂ ਉਹਨਾਂ ਨੂੰ ਸ਼ਾਇਦ ਫੋਰ ਗਰਾਂਟਿਡ ਲੈ ਲੈਂਦੇ ਹਾਂ, ਉਹਨਾਂ ਨੂੰ ਐਂ ਕਹਿੰਦੇ ਕਿ ਇਹ ਤਾਂ ਸਾਡੇ ਕੋਲ ਹੈਗੇ ਹੀ ਆ। ਪਰ ਜਿਨ੍ਹਾਂ ਕੋਲ ਨਹੀਂ ਹੁੰਦੇ ਉਹਨਾਂ ਨੂੰ ਪਤਾ ਕਿ ਉਹਨਾਂ ਕੋਲ ਕਿਹੜਾ ਖਜ਼ਾਨਾ ਉਹ ਖੁੱਸ ਗਿਆ। ਖਾਸ ਕਰਕੇ ਜਿੱਦਾਂ ਤੁਸੀਂ ਗੱਲ ਕੀਤੀ ਨਾ, ਜਦੋਂ ਨਹੁੰ ਹੁੰਦੀ ਹੈ ਨਵੀਂ ਜਿਹਨੂੰ ਉਸ ਘਰ ਦੇ ਮਾਹੌਲ ਦਾ ਨਹੀਂ ਪਤਾ, ਉਸ ਪਰਿਵਾਰ ਦਾ ਪਤਾ ਹੀ ਨਹੀਂ, ਉੱਥੇ ਜਦੋਂ ਸੱਸ ਵੀ ਨਹੀਂ ਹੁੰਦੀ ਉਹਦੇ ਕੋਲ ਉਹਨੂੰ ਦੱਸਣ ਵਾਲੀ, ਉਦੋਂ ਤੁਸੀਂ ਪਹਿਲੇ ਦਿਨ ਹੀ ਆ ਕੇ ਉਹ ਘਰ ਸਾਂਭਣ ਦੀ ਜਿਹੜੀ ਜ਼ਿੰਮੇਵਾਰੀ ਤੁਹਾਡੇ 'ਤੇ ਪੈ ਜਾਂਦੀ, ਕਿਉਂਕਿ ਤੁਸੀਂ ਵੱਡੇ ਨਹੁੰ ਸੀ ਉਸ ਘਰ ਦੇ, ਹੈ ਨਾ। ਉਹ ਜਿਹੜੀ ਘਰ ਸਾਂਭਣ ਦੀ ਜ਼ਿੰਮੇਵਾਰੀ ਪੈ ਗਈ ਅਤੇ ਉਹ ਅੱਜ ਤੱਕ ਤੁਸੀਂ ਨਿਭਾ ਰਹੇ ਹੋ, ਉਹ ਵਾਕਈ ਬਹੁਤ ਜ਼ਿਆਦਾ ਔਖੀ ਆ। ਆਪਾਂ ਹੰਢਾਇਆ ਹੈ ਉਹ ਸਾਰਾ ਕੁਛ। ਤਾਂ ਕਰਕੇ ਮੈਨੂੰ ਲੱਗਦਾ ਕਿ ਮਾਂ ਬਾਪ ਤਾਂ ਇੱਕ ਐਸੀ ਕੁਦਰਤ ਦੀ ਦਾਤ ਹੈ, ਇੱਕ ਐਸਾ ਖਜ਼ਾਨਾ ਆ ਜੇ ਤੁਹਾਡੇ ਸਿਰ 'ਤੇ ਹੈਗੇ ਤਾਂ ਪਰਮਾਤਮਾ ਦਾ ਜਿੰਨਾ ਸ਼ੁਕਰ ਕਰ ਲਓ ਓਨਾ ਹੀ ਥੋੜ੍ਹਾ ਹੈ। ਬਿਲਕੁਲ। ਅਤੇ ਖਾਸ ਕਰਕੇ ਸ਼ਰਨ ਜਦੋਂ ਆਪਾਂ ਤੇ ਉਹ ਫੇਸ ਵੇਖਿਆ ਨਾ, ਜਦੋਂ ਬੱਚੇ ਹੁੰਦੇ ਆ ਤੁਹਾਡੇ ਅੱਗੇ ਬੱਚੇ ਹੁੰਦੇ ਆ, ਕਿਉਂਕਿ ਮੈਂ 20 ਸਾਲਾਂ ਦੇ ਸੀ ਜਦੋਂ ਤੁਰ ਗਏ, ਪਰ ਮੈਂ ਫਿਰ ਵੀ 20 ਸਾਲ ਉਹਨਾਂ ਦੇ ਨਾਲ ਮੰਨੇ ਆ। ਮੈਂ ਉਹਨਾਂ ਦੇ ਨਾਲ ਉਹ ਸਾਥ ਹੰਢਾਇਆ, ਸਾਥ ਮੰਨਿਆ ਉਹਨਾਂ ਦਾ ਉਹ। ਅਤੇ ਪਰ ਜਦੋਂ ਸਾਡੇ ਬੱਚੇ ਹੋਏ, ਇੱਕ ਬੱਚੇ ਲਈ ਦਾਦਾ ਦਾਦੀ ਕੀ ਹੁੰਦੇ ਆ, ਜਾਂ ਉਸ ਤੋਂ ਵੀ ਪਹਿਲਾਂ ਜਦੋਂ ਇੱਕ ਬੱਚਾ ਹੁੰਦਾ ਆ ਅਤੇ ਮਾਂ ਨੂੰ ਦੱਸਣ ਲਈ ਮੈਨੂੰ ਲੱਗਦਾ ਕੋਈ ਵੀ ਨਹੀਂ ਹੁੰਦਾ ਕਿ ਇਹਨੂੰ ਸਾਂਭਣਾ ਕਿਵੇਂ ਆ, ਇਹਨੂੰ ਪਾਲਣਾ ਕਿੱਦਾਂ ਆ। ਆਪਣੇ ਜਦੋਂ ਬੇਟੀ ਹੋਈ, ਆਪਾਂ ਨੂੰ ਬਹੁਤ ਸਾਰੀਆਂ ਮੁਸ਼ਕਿਲਾਂ ਆਈਆਂ ਉਹਦੇ ਵਿੱਚ। ਉਹ ਜਿਹੜੀ ਚੀਜ਼ ਆ ਨਾ, ਉਹ ਮੈਨੂੰ ਲੱਗਦਾ ਕਿ ਉਹ ਬਹੁਤ ਵੱਡੀ ਘਾਟ ਆ। ਜੀ ਬਿਲਕੁਲ। ਸਾਰਿਆਂ ਨਾਲੋਂ ਵੱਡਾ ਰੋਲ ਤਾਂ ਮੈਂ ਕਹਿੰਦੀ ਹਾਂ ਕਿ ਦਾਦੇ ਦਾਦੀ ਦਾ ਆਪਣੇ ਪੋਤਰੇ ਪੋਤਰੀਆਂ ਨੂੰ ਪਾਲਣ ਵਿੱਚ ਹੁੰਦਾ। ਐਜ਼ ਆ ਮਾਂ ਬਾਪ ਅਸੀਂ ਆਪਣੇ ਬੱਚਿਆਂ ਨੂੰ ਉਹ ਕਦਰਾਂ ਕੀਮਤਾਂ ਨਹੀਂ ਦੇ ਸਕਦੇ, ਕਿਉਂਕਿ ਅਸੀਂ ਹੋਰ ਰੁਝੇਵਿਆਂ 'ਚ ਬਹੁਤ ਬਿਜ਼ੀ ਹੁੰਦੇ ਹਾਂ। ਹਾਂਜੀ ਬਿਲਕੁਲ। ਜੋ ਇੱਕ ਦਾਦੇ ਦਾਦੀ ਨੇ ਆਪਣੇ ਬੱਚਿਆਂ ਨੂੰ ਸਾਰਾ ਕੁਝ ਸਿਖਾਉਣਾ, ਸਾਖੀਆਂ ਪੜ੍ਹਾਉਣੀਆਂ, ਉਹ ਮਾਂ ਬਾਪ ਕੁਛ ਨਹੀਂ ਕਰ ਸਕਦੇ। ਜੋ ਸਮਾਂ ਇੱਕ ਕੁਆਲਿਟੀ ਟਾਈਮ ਜਿਹੜਾ ਆਪਾਂ ਕਹਿ ਸਕਦੇ ਹਾਂ, ਦਾਦੇ ਦਾਦੀਆਂ ਆਪਣੇ ਬੱਚਿਆਂ ਨੂੰ, ਅਸੀਂ ਵੀ ਉਹ ਚੀਜ਼ ਦਾ ਨਿੱਘ ਮਾਣਿਆ ਹੋਇਆ। ਜੋ ਮੈਂ ਅੱਜ ਤੱਕ ਮੈਨੂੰ ਯਾਦ ਆ ਕਿ ਜੋ ਮੇਰੇ ਦਾਦਾ ਜੀ, ਮੈਂ ਬਾਪੂ ਜੀ ਕਹਿੰਦੀ ਸੀ, ਅਤੇ ਦਾਦੀ ਜੀ ਬੀਜੀ ਨੇ ਜੋ ਗੱਲਾਂ ਸਾਨੂੰ ਸੁਣਾਈਆਂ, ਸਾਖੀਆਂ ਬਾਤਾਂ, ਉਹ ਅਜੇ ਤੱਕ ਉਹ ਚੀਜ਼ਾਂ ਮੇਰੇ ਨਾਲ ਆ। ਭਾਵੇਂ ਮੈਂ ਵਿਆਹ ਕੇ ਅੱਗੇ ਬੱਚੇ ਹੋ ਗਏ, ਪਰ ਉਹ ਸਾਰੀ ਉਮਰ ਮੇਰੇ ਨਾਲ ਰਹਿਣੀ ਆ। ਕਿਉਂਕਿ ਮਾਂ ਬਾਪ ਕੋਲ ਆਪਾਂ ਚਾਹ ਕੇ ਵੀ ਹੁਣ ਆਪਣਾ ਜਦੋਂ ਆਪਣੇ ਬੱਚਿਆਂ ਦੇ ਨਾਨਾ ਨਾਨੀ ਤੁਹਾਡੇ ਪੇਰੈਂਟਸ ਆਏ ਇੱਥੇ, ਹੈ ਨਾ, ਮੈਂ ਅਕਸਰ ਉਦੋਂ ਵੀ ਕਹਿੰਦਾ ਹੁੰਦਾ ਸੀਗਾ ਕਿ ਮੈਨੂੰ ਘਰ ਦਾ ਮਾਹੌਲ ਹੀ ਇੰਨਾ ਜ਼ਿਆਦਾ ਸੋਹਣਾ ਲੱਗਦਾ ਹੈ। ਕਿਉਂਕਿ ਜਦੋਂ ਦੇ ਤੁਸੀਂ ਵਿਆਹ ਕੇ ਆਏ ਆ, ਰਸੋਈ ਦੇ ਵਿੱਚ ਜਦੋਂ ਆਪਣੀ ਜੁਆਇੰਟ ਫੈਮਿਲੀ ਦੇ ਦਰਾਣੀ ਜਠਾਣੀ ਇਕੱਠੀਆਂ ਹੁੰਦੀਆਂ ਸੀ, ਪਰ ਹੁਣ ਤੁਸੀਂ ਇਕੱਲੇ ਹੁੰਦੇ ਜਾਂ ਬੱਚੇ ਹੁੰਦੇ ਆ। ਪਰ ਜਦੋਂ ਉਹ ਆਏ ਸੀ ਅਤੇ ਘਰ ਦੇ ਵਿੱਚ 4 ਜੀ ਹੋਣ ਕਰਕੇ ਮੈਨੂੰ ਉਹ ਹੀ ਬੜਾ ਸੋਹਣਾ ਲੱਗਦਾ ਸੀ। ਪਰ ਜੋ ਟਾਈਮ ਉਹਨਾਂ ਨੇ ਆਪਣੇ ਬੱਚਿਆਂ ਨੂੰ ਦਿੱਤਾ, ਰੋਜ਼ ਉਹਨਾਂ ਨੂੰ ਪਾਰਕ ਲੈ ਕੇ ਜਾਣਾ। ਆਪਣੀ ਗੁੜੀਆ ਜਿਹੜੀ ਆ ਛੋਟੀ ਐਂਬਰ, ਉਹ ਅਜੇ ਵੀ ਕਹਿੰਦੀ ਆ ਕਿ ਤੁਸੀਂ ਮੈਨੂੰ ਪਾਰਕ ਨਹੀਂ ਲੈ ਕੇ ਜਾਂਦੇ, ਨਾਨੀ ਮੰਮਾ ਮੈਨੂੰ ਰੋਜ਼ ਪਾਰਕ ਲੈ ਕੇ ਜਾਂਦੇ ਸੀ। ਇੱਦਾਂ ਹੀ ਦਾਦਾ ਦਾਦੀ ਜੋ ਚੀਜ਼ਾਂ ਤੁਹਾਨੂੰ ਸਿੱਖਿਆ ਦਿੰਦੇ ਆ, ਜੋ ਤੁਹਾਨੂੰ ਸਿਖਾਉਂਦੇ ਆ, ਕਿਉਂਕਿ ਤੁਸੀਂ ਚਾਹ ਕੇ ਵੀ ਉਹ ਟਾਈਮ ਆਪਣੇ ਬੱਚਿਆਂ ਨੂੰ ਨਹੀਂ ਦੇ ਸਕਦੇ। ਤਾਂ ਹੀ ਉਹ ਕਹਿੰਦੇ ਹੁੰਦੇ ਕਿ ਮੂਲ ਨਾਲੋਂ ਵਿਆਜ ਪਿਆਰਾ, ਕਿਉਂਕਿ ਜੋ ਸਮਾਂ ਤੁਸੀਂ ਆਪਣੇ ਬੱਚਿਆਂ ਨਾਲ ਗਵਾ ਦਿੰਦੇ ਹੋ,
ਦਾਦਾ ਦਾਦੀ ਬਣ ਕੇ ਤੁਹਾਨੂੰ ਉਹ ਸਮਾਂ ਮਿਲਦਾ ਆਪਣੇ ਬੱਚਿਆਂ ਨੂੰ ਦੇਣ ਦੀ, ਉਹ ਸਿੱਖਿਆ ਜਿਹੜੀ ਆ ਉਹ ਆਪਣੇ ਜ਼ਿੰਦਗੀ ਦੇ ਜਿਹੜੇ ਤਜਰਬੇ ਆ ਉਹ ਤੁਸੀਂ ਉਹਨਾਂ ਨਾਲ ਸਾਂਝੇ ਕਰਦੇ ਆ। ਇਸ ਕਰਕੇ ਨਾ ਆਪਾਂ ਗੱਲ ਵੀ ਸ਼ਰਨ ਅੱਜ ਜਿਹੜੀ ਕਰਨੀ ਆ ਨਾ ਉਹ ਵੀ ਆਪਾਂ ਫਿਰ ਆਪਣੀ ਕਰਨੀ, ਕਿਉਂਕਿ ਆਪਾਂ ਉਹ ਚੀਜ਼ ਵੀ ਹੰਢਾਈ ਆ। ਆਪਾਂ ਨੂੰ ਪ੍ਰਮਾਤਮਾ ਨੇ 2 ਧੀਆਂ ਦਿੱਤੀਆਂ, ਹਾਂਜੀ, ਪਰ ਧੀਆਂ ਨੂੰ ਜਿੱਦਾਂ ਮੈਂ ਅੱਗੇ ਕਿਹਾ ਕਿ ਉੱਦਾਂ ਅਸੀਂ ਬਹੁਤ ਜ਼ਿਆਦਾ ਤਰੱਕੀ ਕਰ ਗਏ ਹਾਂ, ਪਰ ਸਾਡੀ ਜਿਹੜੀ ਮਾਨਸਿਕ ਤੌਰ 'ਤੇ ਤਰੱਕੀ ਸ਼ਾਇਦ ਅਜੇ ਵੀ ਨਹੀਂ ਹੋਈ। ਸਾਡੀ ਸੋਚ ਅਜੇ ਵੀ ਕਿਤੇ ਨਾ ਕਿਤੇ ਉੱਥੇ ਅੜੀ ਹੈ ਕਿ ਅਸੀਂ ਧੀਆਂ ਨੂੰ ਨਿਆਮਤ ਨਹੀਂ ਪਰਮਾਤਮਾ ਦੀ ਮੰਨਦੇ, ਆਪਣੇ ਆਪ 'ਤੇ ਬੋਝ ਮੰਨਦੇ। ਬੋਝ, ਬਿਲਕੁਲ। ਉਹ ਮੈਂ ਚਾਹੁੰਦਾ ਕਿ ਤੁਸੀਂ ਦੱਸੋ, ਥੋੜ੍ਹਾ ਜਿਹਾ ਸ਼ੁਰੂ ਕਰੋ, ਕਿਉਂਕਿ ਤੁਸੀਂ ਐਜ਼ ਅ ਮਾਂ ਮੇਰੇ ਨਾਲੋਂ ਵੀ ਵੱਧ ਉਸ ਚੀਜ਼ ਨੂੰ ਹੰਢਾਇਆ ਹੈ ਨਾ। ਭਈ ਜਦੋਂ ਇੱਕ ਧੀ ਹੁੰਦੀ ਆ ਉਦੋਂ ਦੀਆਂ ਗੱਲਾਂ ਬਾਤਾਂ ਜਾਂ ਦੁਨੀਆ ਜਿਹਨੇ ਕੋਈ ਵੀ ਲੈਣਾ ਦੇਣਾ ਨਹੀਂ ਤੁਹਾਡੇ ਬੱਚਿਆਂ ਦੇ ਪਾਲਣ ਪੋਸ਼ਣ ਨਾਲ, ਜਿਸ ਦੀ ਤੁਹਾਡੀ ਨਿੱਜੀ ਜ਼ਿੰਦਗੀਆਂ ਦੇ ਵਿੱਚ ਕੋਈ ਰੋਲ ਨਹੀਂ ਹੁੰਦਾ, ਪਰ ਉਹ ਫਿਰ ਵੀ ਧੀਆਂ ਨੂੰ ਤੁਹਾਡੇ ਘਰ ਜੰਮੀ ਧੀ ਨੂੰ ਕਿੱਦਾਂ ਲੈਂਦੇ ਆ? ਜੀ ਬਿਲਕੁਲ, ਜਦੋਂ ਯਾਦ ਹੈ ਆਪਣੇ ਘਰ ਪਹਿਲੀ ਧੀ ਨੇ ਜਨਮ ਲਿਆ, ਉਦੋਂ ਵੀ ਵਧਾਈ ਦੇਣ ਵਾਲਿਆਂ 'ਚ ਤੇ ਲੋਕ ਘੱਟ ਹੀ ਸੀ। ਉਦੋਂ ਵੀ ਇਹ ਸੀ ਚਲੋ ਕੋਈ ਗੱਲ ਨਹੀਂ ਆ, ਇਸ ਵਾਰ ਵਧਾਈ ਘੱਟ ਤੇ ਹੌਸਲਾ ਜ਼ਿਆਦਾ ਦਿੰਦੇ ਸੀ ਨਾ। ਉਹ ਇਸ ਤਰੀਕੇ ਨਾਲ ਜਿੱਦਾਂ ਅਫਸੋਸ ਕਰਨ ਆਉਂਦੇ ਤੁਹਾਡੇ ਘਰ 'ਚ, ਤੇ ਕਹਿੰਦੇ ਆ ਕਿ ਚਲੋ ਕੋਈ ਗੱਲ ਨਹੀਂ ਆ, ਅਗਲੀ ਵਾਰੀ ਪਰਮਾਤਮਾ ਜੀ ਦੇ ਦੂਗਾ। ਕੋਈ ਕਹਿ ਰਿਹਾ ਸੀ ਕੋਈ ਗੱਲ ਨਹੀਂ, ਅਗਲੀ ਵਾਰ ਪਰਮਾਤਮਾ ਚੰਗੀ ਚੀਜ਼ ਦੇ ਦੂਗਾ। ਵੱਖਰੀਆਂ ਚੀਜ਼ਾਂ ਜੋ ਅਸੀਂ ਆਪਣੀ ਪੀੜ੍ਹੀ ਦਰ ਪੀੜ੍ਹੀ ਤੋਂ ਸੁਣਦੇ ਆ ਰਹੇ, ਉਹੀ ਸਾਡੀ ਸੋਚ ਦੇ ਵਿੱਚ। ਇਹ ਨਹੀਂ ਕਿ ਕੋਈ ਲੋਕ ਤੁਹਾਨੂੰ ਇਹ ਗਲਤ ਮਨਸ਼ਾ ਨਾਲ ਕਹਿ ਰਹੇ ਆ, ਪਰ ਇਹ ਸਾਡੀ ਸੋਚ ਮਾਨਸਿਕਤਾ ਵਿੱਚ ਹੀ ਬਹਿ ਗਿਆ ਹੈ ਕਿ ਧੀ ਨੂੰ ਅਸੀਂ ਜੀ ਨਹੀਂ ਮੰਨਦੇ ਹੈਗੇ। ਉਹਨੂੰ ਸਾਨੂੰ ਲੱਗਦਾ ਕਿ ਇਹ ਤਾਂ ਇੱਕ ਬੋਝ ਆ, ਇਹਦਾ ਕੱਲ੍ਹ ਨੂੰ ਵਿਆਹ ਕਰਨਾ ਤੇ ਇਹਨੂੰ ਅਸੀਂ ਆਪਣੇ ਘਰ ਤੋਰ ਦੇਣਾ। ਪਰ ਮੈਨੂੰ ਉਸ ਚੀਜ਼ 'ਤੇ ਵੀ ਉਦੋਂ ਵੀ ਬੜੀ ਹੈਰਾਨੀ ਹੁੰਦੀ ਸੀ ਕਿ ਇੱਦਾਂ ਆਪਾਂ ਕਿਵੇਂ ਕਹਿ ਸਕਦੇ ਹਾਂ ਨਾ ਕਿ ਚੰਗੀ ਚੀਜ਼ ਨਹੀਂ ਆ। ਬਿਲਕੁਲ, ਤੁਸੀਂ ਅਜੇ ਬੱਚੇ ਦਾ ਜਨਮ ਹੀ ਹੋਇਆ ਤਾਂ ਤੁਸੀਂ ਉਸ ਨੂੰ ਪਹਿਲਾਂ ਹੀ ਕਿਵੇਂ ਮਾੜਾ ਸਾਬਿਤ ਕਰ ਸਕਦੇ ਆ ਨਾ। ਤੇ ਜੀ ਨਹੀਂ ਕਹਿਣਾ, ਜਿਹੜਾ ਰੱਬ ਨੇ ਦਾਤ ਬਖਸ਼ੀ ਆ, ਧੀ ਆ ਪੁੱਤ ਆ, ਇਹਦੇ ਵਿੱਚ ਕਿਸੇ ਦਾ ਕੋਈ ਹੱਥ ਨਹੀਂ, ਇਨਸਾਨ ਕੁਛ ਨਹੀਂ ਕਰ ਸਕਦਾ। ਇਹ ਪਰਮਾਤਮਾ ਦੀ ਨਿਆਮਤ ਆ, ਬਖਸ਼ਿਸ਼ ਆ ਉਹਦੀ, ਤੇ ਉਹਨੂੰ ਤੁਹਾਨੂੰ ਖਿੜੇ ਮੱਥੇ ਪ੍ਰਵਾਨ ਕਰਨਾ ਚਾਹੀਦਾ, ਨਾ ਕਿ ਬੱਚੇ ਦੇ ਜਨਮ 'ਤੇ ਤੁਸੀਂ ਆ ਕੇ ਕਿਸੇ ਨੂੰ ਕਹਿਣਾ ਚਾਹੀਦਾ ਕਿ ਤੁਹਾਨੂੰ ਰੱਬ ਜੀ ਦੇ ਕੋਈ ਗੱਲ ਨਹੀਂ। ਬਿਲਕੁਲ ਸ਼ਰਨ, ਪਤਾ ਕੀ ਹੁੰਦਾ ਆ, ਚਲੋ ਆਪਾਂ ਤਾਂ ਇਹ ਚੀਜ਼ਾਂ ਗੱਲਾਂ ਰੋਜ਼ ਹੀ ਕਰਦੇ ਹਾਂ ਆਪਣੇ ਨਾ, ਪਰ ਅੱਜ ਆਪਾਂ ਆਪਣੇ ਵਿਊਵਰਸ ਲਈ, ਜਿੰਨਾ ਮੈਨੂੰ ਲੱਗਦਾ ਬਹੁਤ ਸਾਰੇ ਇੱਦਾਂ ਦੇ ਪਰਿਵਾਰ ਆ ਜਿਨ੍ਹਾਂ ਦੇ ਘਰ 2-2 3-3 ਧੀਆਂ। ਮੈਂ ਇੱਕ ਨਾ ਟਿਕਟੋਕ 'ਤੇ ਇੱਕ ਨਿੱਕੀ ਜਿਹੀ ਵੀਡੀਓ ਬਣਾ ਕੇ ਪਾਈ ਸੀ, ਤੁਸੀਂ ਦੇਖੀ ਆ ਨਾ, ਅਤੇ ਉਹਦੇ ਥੱਲੇ ਇੰਨੇ ਕੁ ਕਮੈਂਟ ਆਏ ਸੀ। ਹਰੇਕ ਨੇ ਕਿਹਾ ਕਿ ਮੇਰੇ ਘਰ 'ਚ 2 ਧੀਆਂ ਆ, ਕਿਸੇ ਨੇ ਕਿਹਾ ਮੇਰੇ ਘਰ 'ਚ 3 ਧੀਆਂ ਆ, ਪਰ ਕਿਸੇ ਨੇ ਵੀ ਉਹ ਜਿਹੜਾ ਐਜ਼ ਅ ਮਾਂ ਬਾਪ ਕਿਸੇ ਨੇ ਵੀ ਉੱਤੇ ਅਫਸੋਸ ਨਹੀਂ ਜਤਾਇਆ। ਹਰੇਕ ਨੇ ਇਹ ਕਿਹਾ ਕਿ ਪਰਮਾਤਮਾ ਦੀ ਸਾਡੇ 'ਤੇ ਇੰਨੀ ਕਿਰਪਾ ਵੀ ਸਾਨੂੰ 2 ਧੀਆਂ ਦਿੱਤੀਆਂ, ਕਿਸੇ ਨੇ ਕਿਹਾ ਵੀ ਇੰਨੀ ਕਿਰਪਾ ਕਿ ਸਾਨੂੰ 3 ਧੀਆਂ ਦਿੱਤੀਆਂ। ਪਰ ਜਿੱਦਾਂ ਤੁਸੀਂ ਕਿਹਾ ਕਿ ਜਿਹੜਾ ਬਾਹਰੋਂ ਕੋਈ ਆਉਂਦਾ ਆ, ਜਦੋਂ ਧੀ ਹੁੰਦੀ ਆ ਤਾਂ ਤੁਹਾਨੂੰ ਵਧਾਈ ਦੇਣ ਵਾਲੇ ਘੱਟ ਤੇ ਹੌਸਲਾ ਦੇਣ ਵਾਲੇ ਜ਼ਿਆਦਾ ਹੁੰਦੇ ਆ, ਕਿ ਕਹਿੰਦੇ ਕਿ ਕੋਈ ਨਹੀਂ ਪਰਮਾਤਮਾ ਤੁਹਾਨੂੰ ਅਗਲੀ ਵਾਰ ਜੀ ਦੇਵੇ। ਮੈਨੂੰ ਲੱਗਦਾ ਕਿ ਅੱਜ ਦੇ ਸਮੇਂ ਦੇ ਵਿੱਚ ਅੱਜ ਦੇ ਸਮੇਂ 'ਚ ਖੈਰ ਕੀ ਪਹਿਲੋਂ ਵੀ ਇਹੀ ਕੁਛ ਹੁੰਦਾ ਸੀ, ਪਰ ਪਹਿਲੋਂ ਥੋੜ੍ਹਾ ਜਿਹਾ ਆਪਾਂ ਮੰਨ ਸਕਦੇ ਹਾਂ ਕਿ ਸਮਾਂ ਅਲੱਗ ਹੁੰਦਾ ਸੀ। ਉਦੋਂ ਅੱਜ ਤੋਂ 30-40 ਸਾਲ ਪਹਿਲਾਂ ਧੀਆਂ ਦਾ ਦਾਜ ਜੋੜਨਾ ਪੈਂਦਾ ਹੁੰਦਾ ਸੀ, ਉਹਨਾਂ ਨੂੰ ਤੋਰਨਾ ਪੈਂਦਾ ਹੁੰਦਾ ਸੀ, ਅਤੇ ਜਿਹੜੀਆਂ ਧੀਆਂ ਆ ਉਹ ਉਦੋਂ ਵਿਆਹ ਦਿੱਤੀਆਂ ਜਾਂਦੀਆਂ, ਅਤੇ ਉਸ ਤੋਂ ਬਾਅਦ ਬਹੁਤ ਘੱਟ ਸਮੇਂ ਲਈ ਕਿਤੇ ਪੇਕੇ ਆਉਂਦੀਆਂ ਹੁੰਦੀਆਂ ਸੀ। ਉਹਨਾਂ ਦਾ ਜਿਹੜਾ ਰਿਸ਼ਤਾ ਆ ਬਹੁਤ ਥੋੜ੍ਹਾ ਰਹਿ ਜਾਂਦਾ ਸੀ ਆਪਣੇ ਪੇਰੈਂਟਸ ਨਾਲ, ਪਰ ਜਿਹੜੇ ਪੋਤੇ ਆ ਉਹ ਹਮੇਸ਼ਾ ਜੁਆਇੰਟ ਫੈਮਲੀਜ਼ ਹੁੰਦੀਆਂ ਸੀ। ਪੁੱਤ ਜਿਹੜੇ ਉਹ ਅੰਤਲੇ ਸਮੇਂ ਤੱਕ ਮਾਂ ਬਾਪ ਨੂੰ ਸਾਂਭਦੇ ਹੁੰਦੇ ਸੀ। ਪਰ ਮੈਨੂੰ ਲੱਗਦਾ ਕਿ ਅੱਜ ਦੇ ਸਮੇਂ 'ਤੇ ਉਹ ਚੀਜ਼ ਵੀ ਨਹੀਂ ਰਹੀ ਨਾ, ਤੇ ਅੱਜ ਦੇ ਸਮੇਂ ਦੇ ਵਿੱਚ ਧੀਆਂ ਨੂੰ ਕੋਈ ਦਾਜ ਦਿੰਦਾ ਹੈ। ਇਹ ਲੋਕਾਂ ਦੀ ਸੋਚ ਇਸ ਗੱਲ 'ਚ ਜ਼ਰੂਰ ਬਦਲੀ ਆ, ਅਤੇ ਮੈਨੂੰ ਲੱਗਦਾ ਕਿ ਬਹੁਤ ਸੋਹਣੀ ਚੇਂਜ ਆਈ ਆ ਕਿ ਇੱਕ ਧੀ ਨੂੰ ਹੁਣ ਵੇਚਦੇ ਨਹੀਂ ਜਾਂ ਕੋਈ ਖਰੀਦਦਾ ਨਹੀਂ ਗਾ, ਧੀ ਨੂੰ ਆਪਣੀ ਧੀ ਮੰਨ ਕੇ ਅਗਲੇ ਆਪਣੇ ਘਰ ਲੈ ਕੇ ਜਾਂਦੇ ਆ ਨਾ, ਅਤੇ ਦਾਜ ਨਹੀਂ ਜੋੜਨਾ ਹੁੰਦਾ ਹੁਣ ਅਸੀਂ। ਦੂਸਰਾ ਜਿਹੜਾ ਸਾਂਭਣ ਵਾਲੀ ਗੱਲ ਆ, ਹੁਣ ਤਾਂ ਹਰ ਵੇਲੇ ਜਿਹੜੇ ਇੰਨਾ ਕੁ ਗਲੋਬਲ ਵਰਲਡ ਇੰਨਾ ਛੋਟਾ ਹੋ ਗਿਆ ਕਿ ਤੁਸੀਂ ਮਿੰਟਾਂ 'ਚ ਇੱਕ ਦੂਸਰੇ ਕੋਲ ਪਹੁੰਚ ਸਕਦੇ ਆ, ਸੋ ਧੀਆਂ ਵੀ ਤੁਹਾਡੇ ਲਾਗੇ ਹੀ ਹੁੰਦੀਆਂ। ਦੂਜਾ ਪੁੱਤਾਂ ਵਾਲਾ, ਜੇ ਮੈਨੂੰ ਲੱਗਦਾ ਕਿ ਅੱਜ ਦੇ ਸਮੇਂ ਦੇ ਵਿੱਚ ਤਾਂ ਆਪਾਂ ਇਸ ਮੋੜ 'ਤੇ ਖੜ੍ਹੇ ਕਿ ਜੇ ਆਪਾਂ ਪੁੱਤਾਂ ਤੋਂ ਉਮੀਦ ਕਰੀਏ ਨਾ ਕਿ ਸਾਨੂੰ ਅੰਤਲੇ ਸਮੇਂ ਤੱਕ ਸਾਂਭਣਗੇ, ਤਾਂ ਸਾਡੀ ਕਿਤੇ ਨਾ ਕਿਤੇ ਮੂਰਖਤਾ ਆ, ਕਿਉਂਕਿ ਹੁਣ ਜਿੱਦਾਂ ਦਾ ਟਾਈਮ ਆ, ਨਾ ਤਾਂ
ਪੁੱਤਾਂ ਕੋਲ ਸਮਾਂ ਆ ਜਾਂ ਸਮਾਂ ਹੈ ਵੀ, ਅਤੇ ਇੱਕ ਤਰੀਕੇ ਨਾਲ ਸੁਸਾਇਟੀ ਦੇ ਵਿੱਚ ਚੇਂਜ ਆ ਗਈ ਆ ਕਿ ਇੱਕ ਪ੍ਰਾਈਵੇਸੀ ਵਰਡ ਜਿਹੜਾ ਆ ਗਿਆ ਨਾ, ਕਿ ਸਾਨੂੰ ਪ੍ਰਾਈਵੇਸੀ ਚਾਹੀਦੀ ਆ। ਅਤੇ ਜਿਹੜੇ ਬੱਚੇ ਉਹ ਆਪਣੇ ਆਪ ਵਿਆਹਾਂ ਤੋਂ ਬਾਅਦ ਮਾਂ ਬਾਪ ਬਜ਼ੁਰਗ ਬੈਠੇ ਹੁੰਦੇ ਆ ਘਰਾਂ ਦੇ ਵਿੱਚ, ਅਤੇ ਜਿਹੜੇ ਨਵਾਂ ਜੋੜਾ ਜਾਂ ਤਾਂ ਪਹਿਲੀ ਗੱਲ ਤਾਂ ਬਾਹਰ ਆ ਜਾਂਦੇ ਆ ਬਾਹਰਲੇ ਦੇਸ਼ਾਂ 'ਚ, ਨਹੀਂ ਤਾਂ ਉਹ ਵੈਸੇ ਹੀ ਵੱਖਰੇ ਹੋ ਜਾਂਦੇ ਆ। ਉਹ ਸਾਂਭਣ ਵਾਲੀ ਗੱਲ ਵੀ ਨਹੀਂ ਹੈਗੀ, ਪਰ ਉਹ ਜਿਹੜੀ ਸੋਚ ਆ ਉਹ ਅਜੇ ਵੀ ਉੱਦਾਂ ਹੀ ਕੰਮ ਕਰਦੀ ਕਿ ਚਲੋ ਕੋਈ ਨਹੀਂ, ਪਰਮਾਤਮਾ ਤੁਹਾਨੂੰ ਅਗਲੀ ਵਾਰ ਜੀ ਦੇਵੇ। ਪਰ ਇਸ ਤੋਂ ਵੀ ਅਗਲੀ ਗੱਲ ਆ ਕਿ ਜਦੋਂ ਆਪਣੇ ਘਰ ਦੂਜੀ ਧੀ ਹੋਈ, ਉਦੋਂ ਤਾਂ ਇਹ ਧੀ ਹੋਣੀ ਤਾਂ ਅਜੇ ਮਤਲਬ ਸਮਾਂ ਸੀਗਾ, ਅਤੇ ਉਹ ਜਿਹੜਾ ਪ੍ਰੈਗਨੈਂਸੀ ਦੌਰਾਨ ਜਦੋਂ ਇੱਕ ਔਰਤ ਹੁੰਦੀ ਹੈ ਜਿਹਨੂੰ ਸਭ ਤੋਂ ਜ਼ਿਆਦਾ ਲੋੜ ਹੁੰਦੀ ਹੈ ਉਸ ਵੇਲੇ ਸਪੋਰਟ ਦੀ, ਜਿੰਨੇ ਵੀ ਰਿਸ਼ਤੇਦਾਰ ਹੁੰਦੇ ਆ ਜਾਂ ਤੁਹਾਡੇ ਆਸਾ ਪਾਸਾ ਹੁੰਦਾ, ਉਹਨੇ ਤੁਹਾਨੂੰ ਸਪੋਰਟ ਕਰਨੀ ਹੁੰਦੀ ਆ, ਕਿਉਂਕਿ ਜਿਹੜੀ ਔਰਤ ਆ ਉਹ ਬੜੇ ਇੱਕ ਵੱਖਰੇ ਦੌਰ 'ਚੋਂ ਗੁਜ਼ਰਦੀ ਆ ਪ੍ਰੈਗਨੈਂਸੀ ਦੌਰਾਨ। ਉਦੋਂ ਸਗੋਂ ਉਹਦੇ 'ਤੇ ਮੈਂਟਲ ਪ੍ਰੈਸ਼ਰ ਪਾਉਣਾ ਵੀ ਐਰਕੀ ਤਾਂ ਪਰਮਾਤਮਾ ਤੁਹਾਨੂੰ ਪੋਤੀ ਦਊਗਾ, ਐਰਕੀ ਤਾਂ ਪੋਤੀ ਹੋਣਾ ਚਾਹੀਦਾ ਆ, ਅਤੇ ਉਹ ਜਿਹੜੀ ਚੀਜ਼ ਆ ਉਹ ਝੱਲਣੀ ਕਿੰਨੀ ਕੁ ਔਖੀ ਹੋ ਜਾਂਦੀ ਆ। ਹਾਂਜੀ ਬਿਲਕੁਲ, ਜਿਵੇਂ ਤੁਸੀਂ ਕਿਹਾ, ਜਦੋਂ ਮੈਂ ਦੂਸਰੀ ਵਾਰੀ ਪ੍ਰੈਗਨੈਂਟ ਸੀ, ਅਤੇ ਜਦੋਂ ਵੀ ਕਿਸੇ ਨੂੰ ਦੱਸਿਆ ਕਿ, ਅਤੇ ਉਹਨਾਂ ਦੀ ਪਹਿਲਾ ਜਿਹੜਾ ਸੈਂਟੈਂਸ ਕਹਿ ਲਓ ਮੂੰਹ 'ਚੋਂ ਨਿਕਲਿਆ ਹੀ ਸੀ, ਚਲੋ ਹੁਣ ਤੁਹਾਡੇ ਘਰ ਧੀ ਹੈਗੀ ਆ, ਅਤੇ ਹੁਣ ਤੁਹਾਨੂੰ ਪਰਮਾਤਮਾ ਜੋੜੀ ਬਣਾ ਦੇ, ਜੀ ਦੇ ਦੇ। ਅਤੇ ਦੇਖੋ, ਰੱਸਾ ਮਿੱਸਾ ਟੱਬਰ ਹਰ ਕਿਸੇ ਨੂੰ ਚੰਗਾ ਲੱਗਦਾ, ਹਰ ਬੰਦਾ ਲੋਚਦਾ ਧੀ ਹੋਵੇ ਪੁੱਤ ਹੋਵੇ, ਪਰ ਮੈਂ ਤਾਂ ਲੱਗਦਾ ਕਿ ਅੱਜ ਕੱਲ੍ਹ ਦੇ ਜ਼ਮਾਨੇ 'ਚ ਤੁਸੀਂ ਇਹ ਅਰਦਾਸ ਕਰੋ ਕਿ ਰੱਬਾ ਧੀ ਦਈ, ਪੁੱਤ ਦਈ, ਨਾਲ ਸਿਹਤ ਜਾਬੀ ਬਖਸ਼ੀ। ਬਿਲਕੁਲ। ਅਤੇ ਮੈਂ ਵੀ ਇੱਥੇ ਅੱਜ ਕਹਿਣਾ ਚਾਹੁੰਦੀ ਵੀ ਮੇਰੀਆਂ ਦੋਨੇ ਧੀਆਂ ਵਾਰੀ ਮੈਂ ਅਰਦਾਸ ਰੱਬ ਦੇ ਕੋਲ ਹਮੇਸ਼ਾ ਇਹੀ ਕੀਤੀ ਕਿ ਪਰਮਾਤਮਾ ਜੋ ਵੀ ਦਈ, ਪੁੱਤ ਦਈ, ਧੀ ਦਈ, ਤੰਦਰੁਸਤੀ ਨਾਲ ਦਈ। ਪਰ ਕਿਤੇ ਨਾ ਕਿਤੇ ਜਿਵੇਂ ਤੁਸੀਂ ਕਿਹਾ ਕਿ ਲਾਈਕ ਡਿਊਰਿੰਗ ਪ੍ਰੈਗਨੈਂਸੀ ਤੁਹਾਨੂੰ ਲੋਕ ਪਹਿਲਾਂ ਹੀ ਕਹਿਣਾ ਸਟਾਰਟ ਕਰ ਦਿੰਦੇ ਆ ਕਿ ਇਸ ਵਾਰ ਤਾਂ ਪੋਤੀ ਹੋਵੇ, ਬੂਟਾ ਲੱਗਣਾ ਚਾਹੀਦਾ, ਬੜੀਆਂ ਤਰੀਕੇ ਦੀਆਂ ਗੱਲਾਂ ਕੀਤੀਆਂ ਜਾਂਦੀਆਂ। ਉਸ ਟਾਈਮ 'ਤੇ ਤੁਸੀਂ ਸੋਚ ਵੀ ਨਹੀਂ ਸਕਦੇ ਕਿ ਇੱਕ ਜਿਹੜੀ ਔਰਤ ਹੁੰਦੀ ਆ ਉਹਦੇ ਦਿਮਾਗ 'ਤੇ ਕਿੰਨਾ ਕੁ ਪ੍ਰੈਸ਼ਰ ਤੁਸੀਂ ਪਾ ਰਹੇ ਆ, ਉਹਨੂੰ ਕਿਹੜੇ ਟੌਰਚਰ 'ਚੋਂ ਨਿਕਲਣਾ ਪੈਂਦਾ। ਮੈਂ ਆਪਣੀ ਗੱਲ ਕਰਾਂ, ਮੈਨੂੰ ਐਂ ਲੱਗਣ ਲੱਗ ਗਿਆ ਸੀਗਾ ਕਿ ਜੇ ਧੀ ਹੋਈ ਅਤੇ ਸਮਾਜ ਨੇ ਕੀ ਕਹਿਣਾ, ਅਸੈਪਟ ਨਹੀਂ ਕਰਨਾ, ਕਹੋਗੇ ਕਿ ਅੱਛਾ ਦੂਸਰੀ ਧੀ ਹੋ ਗਈ, ਕਿਉਂਕਿ ਉਹ ਆਲਰੇਡੀ ਅਜੇ ਜਿਹੜੇ ਬੱਚੇ ਦਾ ਪਤਾ ਹੀ ਨਹੀਂ ਵੀ ਕੀ ਆ ਰਿਹਾ, ਉਹਦੇ ਬਾਰੇ ਆਲਰੇਡੀ ਗੱਲਾਂ ਹੋਣੀਆਂ ਸਟਾਰਟ ਹੋ ਜਾਂਦੀਆਂ ਕਿ ਪੁੱਤ ਹੀ ਹੋਣਾ ਚਾਹੀਦਾ। ਇਹ ਕਿਸੇ ਦੇ ਹੱਥ ਵੱਸ ਨਹੀਂ, ਪਰਮਾਤਮਾ ਦੇ ਹੱਥ ਵੱਸ ਆ। ਔਰ ਮੈਂ ਤੁਹਾਨੂੰ ਦੱਸਦੀ ਹਾਂ ਕਿ ਇੱਥੇ ਬਾਹਰਲੀਆਂ ਕੰਟਰੀਆਂ ਦੇ ਵਿੱਚ ਸਾਨੂੰ ਅਲਟਰਾਸਾਊਂਡ ਦੇ ਵਿੱਚ ਉਹ ਦੱਸ ਦਿੰਦੇ ਆ ਕਿ ਬੱਚੇ ਦਾ ਜੈਂਡਰ ਕੀ ਆ, ਮੇਲ ਆ ਫੀਮੇਲ ਆ। ਅਤੇ ਜਦੋਂ ਮੈਨੂੰ ਦੱਸਿਆ, ਮੈਂ ਪੁੱਛਿਆ ਅਤੇ ਉਹਨਾਂ ਨੇ ਕਿਹਾ ਕਿ ਬੇਟੀ ਆ ਨਾ, ਅਤੇ ਮੈਨੂੰ ਅੱਜ ਕੈਮਰੇ ਦੇ ਸਾਹਮਣੇ ਕਹਿਣ ਲੱਗਿਆ ਕੋਈ ਇਹਦੇ 'ਚ ਇਹ ਸ਼ਰਮ ਨਹੀਂ। ਹਾਂਜੀ ਬਿਲਕੁਲ, ਮੈਂ ਉਸ ਵੇਲੇ ਤੁਹਾਡੇ ਕੋਲ ਸੀਗਾ, ਮੈਨੂੰ ਇੰਨਾ ਕੁ ਜ਼ਿਆਦਾ ਸਟਰੈਸ ਹੋ ਗਿਆ ਸੀ, ਤੁਸੀਂ ਕੋਲ ਹੀ ਬੈਠੇ ਸੀ, ਅਤੇ ਮੈਂ ਤੁਹਾਨੂੰ ਪਹਿਲੀ ਗੱਲ ਇਹੀ ਕਹੀ ਸੀ ਕਿ ਲੋਕਾਂ ਨੇ ਹੁਣ ਬਹੁਤ ਸਾਰੀਆਂ ਗੱਲਾਂ ਕਰਨੀਆਂ ਨਾ, ਅਸੈਪਟ ਨਹੀਂ ਕਰਨਾ। ਹਾਂਜੀ, ਮੈਂ ਇੰਨੇ ਸਟਰੈਸ ਦੇ ਵਿੱਚੋਂ ਨਿਕਲੀ, ਈਵਨ ਕਿ ਰੋਣ ਲੱਗ ਪਈ। ਹਾਂਜੀ, ਮੈਨੂੰ ਬਹੁਤ ਸਟਰੈਸ ਹੋਇਆ। ਚਲੋ ਆਈ ਐਮ ਵੈਰੀ ਲੱਕੀ ਕਿ ਤੁਸੀਂ ਮੈਨੂੰ ਉਦੋਂ ਉਸ ਟਾਈਮ 'ਤੇ ਕਿਹਾ ਕਿ ਤੈਨੂੰ ਸਮਾਜ ਤੋਂ ਕੀ ਲੈਣਾ, ਇਹ ਸਾਡੀ ਧੀ ਆ, ਅਸੀਂ ਪਾਲਣਾ, ਅਸੀਂ ਪੜ੍ਹਾਉਣਾ, ਸਾਨੂੰ ਦੁਨੀਆ ਤੋਂ ਕੁਛ ਨਹੀਂ ਲੈਣਾ, ਹੈ ਨਾ। ਅਤੇ ਉਹ ਗੱਲ ਸੱਚੀ ਆ ਕਿ ਜਦੋਂ ਉਹ ਧੀ ਮੇਰੀ ਛੋਟੀ ਹੋਈ, ਅੱਜ ਤੱਕ ਉਹ 6 ਸਾਲਾਂ ਦੀ ਹੋ ਗਈ ਆ। ਉਹ ਜਦੋਂ ਸੌਂਦੀ ਆ ਮੇਰੇ ਕੋਲ ਲੰਮੇ ਪਈ ਹੁੰਦੀ ਰਾਤ ਨੂੰ, ਤੁਸੀਂ ਯਕੀਨ ਮੰਨਿਓ, ਮੈਂ ਆਈ ਡੋਂਟ ਨੋ ਕਿ ਮੈਂ ਉਹਦੇ ਕੋਲ ਕਿੰਨੀ ਵਾਰੀ ਮਾਫੀ ਮੰਗੀ ਆ ਕਿ ਮੈਂ ਦੁਨੀਆ ਦੇ ਗੱਲਾਂ ਪਿੱਛੇ ਵੀ ਉਦੋਂ ਤੇਰੇ 'ਤੇ ਮਤਲਬ ਆਪਾਂ ਦੁੱਖ ਨਹੀਂ ਸੀ ਮਨਾਇਆ ਉਸ ਚੀਜ਼ ਦਾ, ਪਰ ਹਾਂ ਇਹ ਚੀਜ਼ ਸੀ ਕਿ ਉਹ ਜਿੱਦਾਂ ਤੁਸੀਂ ਕਹਿ ਰਹੇ ਹੋ ਕਿ ਉਹ ਇੱਕ ਵਾਰੀ ਦਿਮਾਗ ਦੇ ਵਿੱਚ ਇਹ ਚੀਜ਼ ਸਟਰਾਈਕ ਕੀਤੀ ਕਿ ਲੋਕਾਂ ਨੇ ਫਿਰ ਤੋਂ ਗੱਲਾਂ ਕਰਨੀਆਂ ਹੈ। ਪਰ ਮੈਨੂੰ ਲੱਗਦਾ ਕਿ ਜਿੱਦਾਂ ਆਪਾਂ ਗੱਲ, ਮੈਂ ਇੱਥੇ ਇਹ ਚੀਜ਼ ਜ਼ਰੂਰ ਕਹਿਣੀ ਚਾਹੂੰਗਾ ਕਿ ਅਸੀਂ ਇਹ ਨਹੀਂ ਕਹਿ ਰਹੇ ਕਿ ਪੁੱਤ ਨਹੀਂ ਹੋਣੇ ਚਾਹੀਦੇ ਜਾਂ ਮਤਲਬ ਪੁੱਤ ਮਾੜੇ ਹੁੰਦੇ ਆ, ਧੀਆਂ ਚੰਗੀਆਂ ਹੁੰਦੀਆਂ, ਨਹੀਂ। ਪਰਮਾਤਮਾ ਦੀ ਧੀ ਜਾਂ ਪੁੱਤ ਦੋਵੇਂ ਹੀ ਇੰਨੀ ਕੁ ਵੱਡੀ ਬਖਸ਼ਿਸ਼ ਆ ਇੱਕ ਮਾਂ ਬਾਪ ਲਈ ਬੱਚਾ ਹੋਣਾ। ਅਤੇ ਅੱਜ ਦੇ ਸਮੇਂ ਦੇ ਵਿੱਚ ਸਭ ਤੋਂ ਵੱਡੀ, ਜਿਵੇਂ ਸ਼ਰਨ ਨੇ ਕਿਹਾ ਕਿ ਅਰਦਾਸ ਇਹ ਹੋਣੀ ਚਾਹੀਦੀ ਹੈ ਕਿ ਧੀ ਹੋਵੇ, ਪੁੱਤ ਹੋਵੇ, ਤੰਦਰੁਸਤ ਹੋਣਾ ਚਾਹੀਦਾ, ਕਿਉਂਕਿ ਅੱਜ ਦਾ ਸਮਾਂ ਜਿੱਦਾਂ ਦਾ ਆ, ਪਤਾ ਨਹੀਂ ਇਹ ਨੇਚਰ ਦੇ ਵਿੱਚ ਬਦਲਾਅ ਆ, ਕੁਦਰਤੀ ਬਦਲਾਅ ਆ, ਪਰ ਬਹੁਤ ਸਾਰੀਆਂ ਜਿਹੜੀਆਂ ਬੱਚੇ ਹੁੰਦਿਆਂ ਵੀ ਪਰੇਸ਼ਾਨੀਆਂ ਬੱਚਿਆਂ ਨੂੰ ਆ ਰਹੀਆਂ ਆ। ਸੋ ਸਭ ਤੋਂ ਵੱਡੀ ਜਿਹੜੀ ਅਰਦਾਸ ਆ, ਜਿੱਦਾਂ ਸ਼ਰਨ ਨੇ ਕਿਹਾ ਕਿ ਅਸੀਂ ਹਮੇਸ਼ਾ ਇਹੀ ਅਰਦਾਸ ਕੀਤੀ ਕਿ ਪ੍ਰਮਾਤਮਾ ਜੋ ਵੀ ਦੇਵੇਗਾ
ਬਸ ਤੰਦਰੁਸਤ ਨਹੀਂ, ਬੱਚਾ ਜਿਹੜਾ ਹੋਵੇ ਉਹ ਤੰਦਰੁਸਤ ਹੋਵੇ। ਅਤੇ ਬਿਲਕੁਲ ਉਦੋਂ ਜਦੋਂ ਕੀਤਾ ਫਿਰ ਤੁਹਾਨੂੰ ਤੁਸੀਂ ਜਦੋਂ ਘਰ ਮੰਮੀ ਨਾਲ ਵੀ ਗੱਲ ਕੀਤੀ ਉਹਨਾਂ ਨੇ ਵੀ ਇਹੀ ਗੱਲ ਕਹੀ? ਹਾਂਜੀ ਹਾਂਜੀ, ਮੈਨੂੰ ਯਾਦ ਆ। ਫਿਰ ਮੈਂ ਬੜੇ ਸਟਰੈਸ ਵਿੱਚ ਸੀ, ਤੁਸੀਂ ਅਤੇ ਆਮ ਵੈਰੀ ਲੱਕੀ ਕਿ ਮੇਰੀ ਫੈਮਿਲੀ, ਤੁਸੀਂ, ਮੇਰਾ ਦਿਓਰ ਸੀ, ਦਰਾਣੀ ਸੀ, ਹੈ ਨਾ, ਸਾਰਿਆਂ ਨੇ ਇਹੀ ਕਿਹਾ ਕਿ ਲੋਕਾਂ ਤੋਂ ਅਸੀਂ ਕੀ ਲੈਣਾ। ਫਿਰ ਮੈਂ ਆਪਣੇ ਮੰਮੀ ਨੂੰ ਕਾਲ ਕੀਤੀ ਇੰਡੀਆ, ਅਤੇ ਮੇਰੇ ਮੰਮੀ ਹੋਣੀ 5 ਭੈਣਾਂ, ਅਤੇ ਉਸ ਤੋਂ ਬਾਅਦ ਮੇਰੇ ਮਾਮਾ ਜੀ ਹੋਣੀ, ਅਤੇ ਮੇਰੇ ਮੰਮੀ ਨੇ ਮੈਨੂੰ ਇਹੀ ਗੱਲ ਕਹੀ ਕਿ ਸ਼ਰਨ, ਲੋਕਾਂ ਦੇ ਮਗਰ ਲੱਗ ਕੇ ਐਵੇਂ ਟੈਨਸ਼ਨ ਨਹੀਂ ਲਈਦੀ, ਕਿਸੇ ਨੇ ਕੁਛ ਨਹੀਂ ਕਰਨਾ। ਮੇਰੇ ਨਾਨਾ ਜੀ ਨੂੰ ਅਸੀਂ ਭਾਈਆ ਜੀ ਕਹਿੰਦੇ ਸੀ, ਅਤੇ ਮੇਰੇ ਮੰਮੀ ਨੇ ਇਹੀ ਕਿਹਾ ਕਿ ਮੇਰੇ ਭਾਈਆ ਜੀ, ਅਸੀਂ 5 ਭੈਣਾਂ ਸੀ, ਪਰ ਉਹਨਾਂ ਨੇ ਕਦੀ ਵੀ ਮੱਥੇ ਵੱਟ ਨਹੀਂ ਪਾਇਆ, ਦੁਨੀਆ ਦੀ ਪਰਵਾਹ ਨਹੀਂ ਕੀਤੀ, ਕਿਉਂਕਿ ਧੀਆਂ ਸਾਡੀਆਂ ਐਜ਼ ਆ ਮਾਂ ਬਾਪ, ਤੁਹਾਡੇ ਲਈ ਪੋਤੇ ਆ, ਧੀ ਆ, ਉਹ ਸਾਰੇ ਬਰਾਬਰ ਆ। ਮਾਂ ਬਾਪ 'ਤੇ ਕੋਈ ਫਰਕ ਨਹੀਂ ਨਾ ਕਰਦਾ ਉਹਨਾਂ ਦੇ ਵਿੱਚ। ਬਿਲਕੁਲ ਸਾਡੇ ਸਰੀਰ ਦਾ ਕਹਿ ਸਕਦੇ ਅੰਸ਼ ਆ। ਬਿਲਕੁਲ। ਆਪਾਂ ਤੁਹਾਨੂੰ ਯਾਦ ਹੋਣਾ ਸ਼ਰਨ, ਆਪਾਂ ਜਦੋਂ ਚਲੋ ਆਪਾਂ ਤਾਂ ਆਪਣੇ ਤਾਂ ਜ਼ਿੰਦਗੀ ਦਾ ਹਿੱਸਾ ਰਹੀਆਂ, ਪਰ ਅੱਜ ਸਿਰਫ ਅਸੀਂ ਕੈਮਰੇ ਲਈ ਇਹ ਗੱਲਾਂ ਕਰ ਰਹੇ ਹਾਂ ਕਿ ਇਹ ਗੱਲਾਂ ਬਾਹਰ ਜਾਣ। ਜਦੋਂ ਸਾਡੇ ਪਹਿਲੀ ਧੀ ਹੋਈ ਸੀ ਅਤੇ ਆਪਾਂ ਡੱਬੇ ਵੰਡੇ ਸੀ, ਉਦੋਂ ਵੀ ਕਈਆਂ ਨੇ ਕਿਹਾ ਕਿ ਧੀਆਂ ਦੇ ਕੌਣ ਡੱਬੇ ਵੰਡਦਾ ਹੈ, ਕੋਈ ਨਹੀਂ, ਡੱਬੇ ਲੱਡੂ ਵੀ ਖਾਵਾਂਗੇ। ਮਤਲਬ ਉਹਨਾਂ ਦਾ ਕਹਿਣ ਦਾ ਇਹ ਸੀਗਾ ਕਿ ਜਦੋਂ ਤੁਹਾਡੇ ਘਰ ਪੁੱਤ ਹੋਇਆ ਉਦੋਂ ਅਸੀਂ ਲੱਡੂ ਖਾਵਾਂਗੇ, ਅੱਜ ਕਿਉਂ ਵੰਡੀ ਜਾਂਦੇ ਹਾਂ। ਅਤੇ ਮੈਂ ਅੱਜ ਕਹਿੰਦਾ ਕਿ ਉਹ ਜਿਹੜੀ ਸਾਡੀ ਵੱਡੀ ਧੀ, ਉਹ ਕਈ ਵਾਰ ਇੱਥੇ ਮੇਰੇ ਨਾਲ ਬੈਠ ਕੇ, ਜਿੱਥੇ ਸ਼ਰਨ ਬੈਠੀ ਆ, ਇੱਥੇ ਬੈਠ ਕੇ ਮੇਰੇ ਨਾਲ 2 ਵਾਰ ਪੋਡਕਾਸਟ ਕਰਕੇ ਗਈ ਆ, ਅਤੇ ਉਹ ਇੱਥੋਂ ਦੀ ਕਮਿਊਨਿਟੀ ਦੇ ਵਿੱਚ ਵਿਚਰਦੀ ਆ। ਮੈਨੂੰ ਲੱਗਦਾ ਕਿ ਮੈਨੂੰ ਜਾਂ ਸ਼ਰਨ ਨੂੰ ਸਾਡੀ ਆਪਣੀ ਆਇਡੈਂਟੀਟੀ ਘੱਟ ਹੋਣੀ ਆ, ਪਰ ਉਹਦੇ ਮਾਂ-ਬਾਪ ਹੋਣ ਕਰਕੇ ਸਾਨੂੰ ਵੱਧ ਪਛਾਣਿਆ ਜਾਂਦਾ ਕਿ ਤੁਸੀਂ ਸਹਿਜ ਦੇ ਪੇਰੈਂਟਸ ਹੋ। ਉਹਨੂੰ ਇੰਨਾ ਜ਼ਿਆਦਾ ਇੱਥੋਂ ਦੀ ਕਮਿਊਨਿਟੀ ਪਿਆਰ ਦਿੰਦੀ ਆ। ਮੈਂ ਫਿਰ ਉਹੀ ਕਹਿ ਰਿਹਾ, ਮੈਂ ਇਹ ਨਹੀਂ ਕਹਿ ਰਿਹਾ ਕਿ ਧੀਆਂ ਵੱਧ ਲਾਇਕ ਹੁੰਦੀਆਂ ਜਾਂ ਪੁੱਤ, ਹਰੇਕ ਬੱਚਾ ਸਪੈਸ਼ਲ ਹੁੰਦਾ ਮਾਂ-ਬਾਪ ਲਈ। ਸੋ ਇਹ ਸਾਨੂੰ ਸਮਝਣਾ ਪੈਣਾ ਕਿ ਧੀਆਂ ਕਦੇ ਵੀ ਬੋਝ ਨਹੀਂ ਹੁੰਦੀਆਂ। ਪੁੱਤ ਧੀ ਜਿਹੜੇ ਆ ਦੋਵੇਂ ਬਰਾਬਰ ਹੁੰਦੇ ਆ। ਪਰਮਾਤਮਾ ਨੇ ਕਿਸੇ ਵੀ ਜਿਹੜੀ ਚੀਜ਼ ਜਿਹੜੀ ਉਹ ਘਾਟ ਧੀ ਦੇ ਵਿੱਚ ਨਹੀਂ ਰੱਖੀ। ਹੁਣ ਇੱਥੇ ਤੁਸੀਂ ਜਿਹੜੀ ਗੱਲ ਕਰ ਰਹੇ ਸੀ ਨਾ, ਤੁਸੀਂ ਉਹ ਮਾਤਾ ਰਾਜ ਕੌਰ ਦੀ ਗੱਲ ਕੀਤੀ, ਉਹ ਮੈਨੂੰ ਬੜੀ ਸੋਹਣੀ ਲੱਗੀ। ਮੈਂ ਚਾਹੁੰਦਾ ਕਿ ਉਹ ਜ਼ਰੂਰ ਤੁਸੀਂ ਕਰੋ ਇੱਕ ਵਾਰ। ਉਹ ਮੈਂ ਥੋੜ੍ਹੇ ਦਿਨ ਪਹਿਲਾਂ ਹੀ ਇੰਟਰਵਿਊ ਸੁਣ ਰਹੀ ਸੀ, ਆਪਣੇ ਇੱਕ ਸਿੱਖ ਪ੍ਰਚਾਰਕ ਬੀਬੀ ਆ, ਅਤੇ ਉਹਨਾਂ ਦੀ ਇੰਟਰਵਿਊ 'ਚ ਉਹਨਾਂ ਨੇ ਬੜੀ ਸੋਹਣੀ ਗੱਲ ਕੀਤੀ, ਤਾਂ ਮੈਨੂੰ ਬੜੀ ਦਿਲ ਨੂੰ ਲੱਗੀ। ਉਹਨਾਂ ਨੇ ਇਹ ਦੱਸਿਆ ਕਿ ਇੱਕ ਲੜਕੀ ਦੀ ਗੱਲ ਦੱਸੀ ਸੀ ਕਿ ਬਡਰੁੱਖਾਂ ਪਿੰਡ ਵਿੱਚ ਇੱਕ ਹਾਂਜੀ ਜਨਮ ਹੋਇਆ, ਅਤੇ ਉਹਨਾਂ ਨੇ ਉਸ ਟਾਈਮ 'ਚ ਕੀ ਕਰਦੇ ਸੀ ਕਿ ਘੜੇ 'ਚ ਪਾ ਕੇ ਉਹਨੂੰ ਅਤੇ ਮਿੱਟੀ 'ਚ ਦੱਬ ਦਿੱਤਾ ਕਿ ਉਹਨਾਂ ਨੂੰ ਧੀ ਨਹੀਂ ਚਾਹੀਦੀ। ਪਰ ਤੁਸੀਂ ਸੋਚੋ ਕਿ ਜੇ ਉਸ ਧੀ ਨੂੰ ਉਸ ਟਾਈਮ 'ਤੇ ਨਾ ਬਚਾਇਆ ਜਾਂਦਾ, ਅਤੇ ਸਾਡੇ ਸਿੱਖ ਰਾਜ ਦਾ ਇੱਕ ਇੰਨਾ ਵੱਡਾ ਸੁਨਹਿਰੀ ਸਮਾਂ ਜਿਹੜਾ ਕਿ ਆਇਆ, ਖਾਲਸਾ ਰਾਜ ਦੀ ਸਥਾਪਨਾ, ਉਹ ਸ਼ਾਇਦ ਹੁੰਦੀ ਹੀ ਨਾ, ਬਿਲਕੁਲ ਮੰਨਫੀ ਹੋ ਜਾਂਦੀ ਹੈ ਨਾ ਇਤਿਹਾਸ ਦੇ ਵਿੱਚੋਂ, ਕਿਉਂਕਿ ਉਹ ਲੜਕੀ ਦਾ ਨਾਮ ਅੱਗੇ ਰੱਖਿਆ ਗਿਆ ਮਾਤਾ ਰਾਜ ਕੌਰ, ਅਤੇ ਉਹਨਾਂ ਦੀ ਕੁੱਖ 'ਚੋਂ ਕਿਹਦਾ ਜਨਮ ਹੋਇਆ? ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਜੀ ਦਾ, ਜਿਨ੍ਹਾਂ ਨੇ ਅੱਗੇ ਜਾ ਕੇ ਖਾਲਸਾ, ਸਾਨੂੰ ਸਾਰਿਆਂ ਨੂੰ ਹੀ ਪਤਾ ਕਿ ਖਾਲਸਾ ਰਾਜ ਦੀ ਸਥਾਪਨਾ ਕੀਤੀ। ਤੇ ਤੁਸੀਂ ਸੋਚੋ ਕਿ ਉਸ ਧੀ ਨੂੰ ਜੇ ਉਸ ਟਾਈਮ ਨਾ ਬਚਾਇਆ ਜਾਂਦਾ ਤੇ ਇਹ ਸਾਰੇ ਕਿੱਥੋਂ, ਇਹ ਸਾਰਾ ਸਾਡਾ ਇਤਿਹਾਸ ਕਿੱਥੋਂ ਬਣਨਾ ਸੀ। ਤੇ ਫਿਰ ਮੈਂ ਉਹ ਸੋਚਦੀ ਹਾਂ ਕਿ ਜਿਹੜੀ ਔਰਤ ਅੱਗੇ ਜੀਆਂ ਨੂੰ ਜਨਮ ਦਿੰਦੀ ਆ, ਜਿਹਦੇ ਕਰਕੇ ਸਾਰਾ ਸੰਸਾਰ ਚੱਲਦੀ ਹੈ, ਬਿਲਕੁਲ ਅਸੀਂ ਇਮੈਜਿਨ ਵੀ ਨਹੀਂ ਕਰ ਸਕਦੇ ਨਾ। ਬਾਬੇ ਨਾਨਕ ਨੇ ਵੀ ਕਿਹਾ ਹੈ ਇਹ ਚੀਜ਼ ਔਰਤਾਂ ਲਈ ਤਾਂ ਸਪੈਸ਼ਲ ਕਹੀ ਹੈ ਕਿ ਸੋ ਕਿਉਂ ਮੰਦਾ ਆਖੀਏ ਜਿੱਤ ਜੰਮੇ ਰਾਜਾਨ। ਤੇ ਅਸੀਂ ਉਸ ਨੂੰ ਜੀ ਨਹੀਂ ਮੰਨਦੇ, ਜਿਹੜੀ ਅੱਗੇ ਜੀਆਂ ਨੂੰ ਜਨਮ ਦਿੰਦੀ ਆ, ਅਸੀਂ ਉਹਨੂੰ ਕਹਿੰਦੇ ਕਿ ਇਹ ਪੱਥਰ ਆ, ਹਾਂਜੀ ਇਹਦੇ ਨਾਲ ਬੂਟਾ ਨਹੀਂ ਲੱਗਣਾ ਕਰਦਾ। ਬਹੁਤ ਸਾਰੀਆਂ ਗੱਲਾਂ, ਸਾਡਾ ਅੱਜ ਦਾ ਜਿਹੜਾ ਪੋਡਕਾਸਟ ਕਰਨ ਦਾ ਮੰਤਵ ਵੀ ਇਹ ਹੀ ਸੀਗਾ, ਕਿਉਂਕਿ ਜਿਹੜੀ ਤੁਸੀਂ ਗੱਲ ਸੁਣਾ ਰਹੇ ਹੋ ਬਿਲਕੁਲ ਮਾਤਾ ਰਾਜ ਕੌਰ ਨੂੰ ਇੱਕ ਵਾਰ ਘੜੇ 'ਚ ਪਾ ਕੇ ਨੱਪ ਦਿੱਤਾ ਗਿਆ। ਮੈਨੂੰ ਉਸ ਟਾਈਮ ਪਹਿਲੇ ਦਿਨ ਪਤਾ ਲੱਗਿਆ ਤਾਂ ਮੈਨੂੰ ਸੁਣ ਕੇ ਇੰਨਾ ਮਤਲਬ ਪ੍ਰਾਊਡ ਫੀਲ ਵੀ ਹੋਇਆ, ਤੇ ਇੰਨਾ ਲੱਗਿਆ ਕਿ ਹਾਂ ਵਾਕਿਆ ਹੀ ਜੇ ਉਸ ਟਾਈਮ ਤੇ ਉਸ ਧੀ ਨੂੰ ਨਾ ਬਚਾਇਆ ਜਾਂਦਾ ਤੇ ਫਿਰ ਸਾਡਾ ਇਤਿਹਾਸ ਦੇ ਵਿੱਚ ਉਹ ਸੁਨਹਿਰੀ ਦੌਰ ਤੇ ਖਤਮ ਹੀ ਹੋ ਜਾਣਾ ਸੀ। ਉਹੀ ਸੁਨਹਿਰੀ ਦੌਰ ਆਪਣਾ ਅੱਜ ਤੱਕ ਅਸੀਂ ਯਾਦ ਕਰਦੇ ਹਾਂ ਕਿ ਮਹਾਰਾਜਾ ਰਣਜੀਤ ਸਿੰਘ ਸ਼ੇਰੇ ਪੰਜਾਬ ਵਰਗਾ ਦੁਬਾਰਾ ਮੁੜ ਜੰਮਿਆ ਨਹੀਂ, ਪਰ ਉਸ ਮਹਾਰਾਜਾ ਰਣਜੀਤ ਸਿੰਘ ਨੂੰ ਜੰਮਣ ਵਾਲੀ ਵੀ ਇੱਕ ਮਾਂ ਸੀ, ਇੱਕ ਔਰਤ ਸੀਗੀ। ਤੇ ਉਹ ਜਿੱਦਾਂ ਸ਼ਰਨ ਨੇ ਗੱਲ ਕੀਤੀ, ਇੱਦਾਂ ਦੀਆਂ ਅੱਜ ਦੇ ਸਮੇਂ 'ਚ ਵੀ ਬਹੁਤ ਸਾਰੀਆਂ ਐਗਜ਼ਾਮਪਲਾਂ ਹੈ। ਮੈਂ ਹੁਣ ਆਪਣੇ ਪਿੱਛੇ ਜਿਹੀ ਹੁਣ ਪੈਰਾ ਓਲੰਪਿਕਸ ਹੋਈਆਂ ਆ, ਹਾਂਜੀ ਮੈਂ ਆਪਣੀ ਬੇਟੀ ਨਾਲ ਵੀ ਇਹ ਗੱਲਾਂ ਕਰਦਾ ਹੁੰਦਾ, ਅਤੇ ਮੈਂ ਅੱਜ ਵੀ ਉਹ ਗੱਲ ਕਰਨੀ ਚਾਹੁੰਦਾ ਕਿ ਉਹਦੇ ਵਿੱਚ ਇੱਕ ਧੀ ਆ ਭਾਰਤ ਦੀ, ਸ਼ੀਤਲ ਦੇਵੀ ਹੈ ਨਾ, ਜਿਹਦੀਆਂ ਬਾਹਾਂ ਨਹੀਂ ਸੀ ਪਰ ਉਹਨੇ
ਤਗਮਾ ਜਿੱਤਿਆ, ਉਹ ਵੀ ਜਦੋਂ ਧੀ ਹੋਈ ਹੋਣੀ ਆ, ਉਹ ਬੜੇ ਭਾਰਤ ਦੇ ਜਿਹੜੇ ਹਿੱਸੇ 'ਚ ਹੋਈ ਆ, ਉਹ ਬੜਾ ਬੈਕਵਰਡ ਜਿਹਾ ਇਲਾਕਾ ਹੈ ਨਾ, ਉਸ ਇਲਾਕੇ 'ਚ ਜਦੋਂ ਉਹ ਧੀ ਹੋਈ ਹੋਣੀ ਆ ਤੇ ਉੱਤੋਂ ਪਰਮਾਤਮਾ ਨੇ ਉਹਨੂੰ ਬਾਹਾਂ ਤੋਂ ਵਾਂਝਾ ਰੱਖਿਆ। ਜਿਸ ਦਿਨ ਉਹ ਹੋਈ ਹੋਣੀ, ਉਹਦੀਆਂ ਮਾਂ ਪਿਓ ਨੂੰ ਪਤਾ ਨਹੀਂ ਕਿੰਨੇ ਕੁ ਤਾਨੇ ਜਾਂ ਕਿੰਨੀਆਂ ਕੁ ਗੱਲਾਂ ਜਰਨੀਆਂ ਪਈਆਂ ਹੋਣੀਆਂ ਕਿ ਇੱਕ ਤਾਂ ਧੀ ਦਿੱਤੀ ਆ ਪਰਮਾਤਮਾ ਨੇ, ਇਹ ਬੋਝ ਆ, ਉੱਤੋਂ ਇਹਨੂੰ ਬਾਹਾਂ ਨਹੀਂ ਦਿੱਤੀਆਂ। ਤੇ ਮੈਨੂੰ ਲੱਗਦਾ ਕਿ ਸ਼ੀਤਲ ਨੇ ਆਪਣੀ ਜ਼ਿੰਦਗੀ 'ਚ ਵੱਡੇ ਹੋਣ ਤੱਕ ਪਤਾ ਨਹੀਂ ਕਿੰਨੀ ਕੁ ਵਾਰ ਸੁਣਿਆ ਹੋਣਾ ਕਿ ਤੂੰ ਆਪਣੇ ਮਾਂ ਪਿਓ ਤੇ ਬੋਝ ਆ, ਪਰ ਉਸ ਤੋਂ ਬਾਅਦ ਉਹਨੇ ਕਿਸ ਤਰੀਕੇ ਨਾਲ ਆਪਣੀ ਜ਼ਿੰਦਗੀ ਬਦਲੀ ਕਿ ਉਹਨੇ ਪੈਰਾਂ ਨਾਲ ਨਿਸ਼ਾਨਾ ਲਾ ਕੇ ਆਪਣੇ ਨਾਂ ਦਾ ਜਿਹੜਾ ਝੰਡਾ ਆ ਉਹ ਪੂਰੀ ਦੁਨੀਆ 'ਤੇ ਚਲਾਇਆ, ਅਤੇ ਅੱਜ ਉਹਨੂੰ ਅਰਜਨਾ ਅਵਾਰਡ ਵੀ ਮਿਲਿਆ। ਅਤੇ ਉਹਦੇ ਮਾਂ ਪਿਓ ਦਾ ਜਿਹੜਾ ਸੀਨਾ ਉਹ ਫਕਰ ਨਾਲ ਚੌੜਾ ਹੋ ਗਿਆ ਹੋਣਾ। ਪਰ ਜੇ ਉਸ ਦਿਨ ਉਹ ਗੱਲਾਂ 'ਚ ਜੇ ਆਪਣੇ ਆਂਢ ਗੁਆਂਢ ਦੀਆਂ ਗੱਲਾਂ ਜਾ ਕੇ ਉਹ ਵੀ ਕਿਤੇ ਆਪਣੇ ਧੀ ਨੂੰ ਜਾਂ ਜੇ ਮਾਰ ਨਾ ਦਿੰਦੇ ਤਾਂ ਕਿਤੇ ਛੱਡ ਆਉਂਦੇ, ਯਤੀਮਖਾਨੇ ਛੱਡ ਆਉਂਦੇ, ਅਤੇ ਅੱਜ ਉਹ ਦਿਨ ਉਹਨਾਂ ਨੂੰ ਵੇਖਣਾ ਨਸੀਬ ਨਹੀਂ ਹੋਣਾ। ਬਿਲਕੁਲ। ਅਤੇ ਇੱਦਾਂ ਦੀਆਂ ਬਹੁਤ ਸਾਰੀਆਂ ਜਿਹੜੀਆਂ ਹੋਰ ਐਗਜ਼ਾਮਪਲਾਂ ਆ, ਜਿੱਦਾਂ ਕਮਲਾ ਹੈਰਿਸ ਆ, ਉਹ ਵਾਈਸ ਪ੍ਰੈਜ਼ੀਡੈਂਟ ਅਮਰੀਕਾ, ਜਿਹਨੂੰ ਦੁਨੀਆ ਦਾ ਲੰਬੜਦਾਰ ਕਿਹਾ ਜਾਂਦਾ ਅਮਰੀਕਾ, ਉਸ ਦੇਸ਼ ਦੀ ਜਿਹੜੀ ਵਾਈਸ ਪ੍ਰੈਜ਼ੀਡੈਂਟ ਆ ਉਹ ਇੱਕ ਔਰਤ ਆ। ਸੋ ਅਸੀਂ ਕਲਪਨਾ ਚਾਵਲਾ ਦੀ ਗੱਲ ਕਰ ਲਈਏ, ਹੋਰ ਵੀ ਬਹੁਤ ਸਾਰੀਆਂ ਅਣਗਿਣਤ ਐਗਜ਼ਾਮਪਲਾਂ ਹੈ। ਮੈਨੂੰ ਲੱਗਦਾ ਕਿ ਕੋਈ ਵੀ ਇਹੋ ਜਿਹਾ ਫੀਲਡ ਨਹੀਂ ਹੈਗਾ, ਕੋਈ ਵੀ ਇਹੋ ਜਿਹਾ ਖੇਤਰ ਨਹੀਂ ਹੈਗਾ ਜਿੱਥੇ ਧੀ ਜਿਹੜੀ ਆ ਉਹ ਪੁੱਤਾਂ ਦੇ ਮੋਢੇ ਨਾਲ ਮੋਢਾ ਜੋੜ ਕੇ ਤਰੱਕੀ ਨਾ ਕਰ ਸਕੇ। ਮੈਨੂੰ ਤਾਂ ਖੈਰ ਲੱਗਦਾ ਹੁੰਦਾ ਕਿ ਜਿੱਦਾਂ ਆਪਾਂ ਗੱਲ ਕੀਤੀ ਕਿ ਸ੍ਰਿਸ਼ਟੀ ਦੀ ਰਚਨਹਾਰ ਆ, ਬਿਲਕੁਲ ਉਹ ਜਿਹੜੀ ਪਰਮਾਤਮਾ ਨੇ ਤਾਕਤ ਉਹ ਇੱਕ ਔਰਤ ਨੂੰ ਦਿੱਤੀ ਆ, ਇਸ ਕਰਕੇ ਔਰਤ ਤਾਂ ਮੈਨੂੰ ਲੱਗਦਾ ਪੁੱਤਾਂ ਨਾਲੋਂ ਹੋਰ ਵੀ ਜ਼ਿਆਦਾ ਸਪੈਸ਼ਲ ਆ। ਹਾਂਜੀ ਬਿਲਕੁਲ। ਇੱਥੇ ਆਪਾਂ ਇਹ ਗੱਲ ਕਰ ਸਕਦੇ ਹਾਂ ਕਿ ਤੁਸੀਂ ਦੁਨੀਆ ਦਾ ਕੋਈ ਵੀ ਫੀਲਡ ਦੇਖ ਲਓ, ਅੱਜ ਕੱਲ੍ਹ ਦੇ ਜ਼ਮਾਨੇ 'ਚ ਔਰਤ ਇੰਨੀ ਪੜ੍ਹੀ ਲਿਖੀ, ਵੈਲ ਐਜੂਕੇਟਡ, ਹਰ ਇੱਕ ਫੀਲਡ ਦੇ ਵਿੱਚ ਉਹ ਉੱਚੀਆਂ ਉੱਚੀਆਂ ਪੋਸਟਾਂ 'ਤੇ ਆ। ਹੁਣ ਤਾਂ ਆਪਾਂ ਇਹ ਕਹਿ ਹੀ ਨਹੀਂ ਸਕਦੇ ਕਿ ਔਰਤ ਇੱਕ ਬੋਝ ਆ। ਬਹੁਤ ਚੇਂਜ ਆ ਗਿਆ ਸੁਸਾਇਟੀ 'ਚ, ਬਹੁਤ ਸੋਚ ਬਦਲ ਰਹੀ ਆ ਲੋਕਾਂ ਦੀ, ਬਹੁਤ ਪੜ੍ਹੇ ਲਿਖੇ ਲੋਕ ਹੁਣ ਬੜੀ ਚੇਂਜ ਆ ਰਹੀ ਆ, ਬਟ ਸਟਿਲ ਫਿਰ ਵੀ ਕਿਤੇ ਨਾ ਕਿਤੇ ਸਾਡੀ ਇਹ ਚੀਜ਼ ਅਜੇ ਵੀ ਸਾਡੀ ਮਾਨਸਿਕਤਾ ਦੇ ਵਿੱਚ ਐਗਜ਼ਿਸਟ ਕਰਦੀ ਆ ਕਿ ਧੀ ਤਾਂ ਐਂਡ ਆਫ ਦਾ ਡੇ ਇਹਨੇ ਚਲੇ ਜਾਣਾ ਵਿਆਹ ਕੇ। ਹੁਣ ਇੱਥੇ ਕਈ ਵਾਰੀ ਆਪਾਂ ਹੈ ਨਾ ਰੋਜ਼ਮर्रा ਦੀਆਂ ਗੱਲਾਂ 'ਚ ਵੀ ਬੜੇ ਜਣਿਆਂ ਨਾਲ ਗੱਲਾਂ ਕਰੀ ਦੀਆਂ ਆ, ਅਤੇ ਉਹ ਆਪਣੀ ਇੱਕ ਫਰੈਂਡ ਸਰਕਲ 'ਚੋਂ ਕਾਫੀ ਵਧੀਆ ਬਿਜ਼ਨਸ ਆ, ਵੀਰੇ ਦਾ 2 ਧੀਆਂ ਆ ਉਹਨਾਂ ਦੀਆਂ, ਪਰ ਫਿਰ ਵੀ ਲੋਕੀ ਉਹਨੂੰ ਇਹ ਗੱਲਾਂ ਕਰ ਜਾਂਦੇ ਆ ਕਿ ਤੂੰ ਇੰਨਾ ਬਿਜ਼ਨਸ ਕਿਉਂ ਵਧਾ ਰਿਹਾ ਆ, ਤੂੰ ਕੀ ਕਰਨਾ, ਹੈਗੀਆਂ ਤਾਂ ਤੇਰੀਆਂ 2 ਧੀਆਂ ਆ, ਸਾਂਭਣਾ ਕਿੰਨੇ ਸਾਂਭਣਾ। ਬੱਚਾ ਤੇ ਬੱਚਾ ਨਾ, ਉਹਦੇ ਲਈ ਧੀ ਪੁੱਤ, ਉਹਦੇ ਲਈ ਤੇ ਕੋਈ ਫਰਕ ਨਹੀਂ, ਪਰ ਦੁਨੀਆ ਕਿਤੇ ਨਾ ਕਿਤੇ ਅਜੇ ਵੀ ਸਾਡੀ ਹੈਗਾ ਆ ਸੋਚ ਦੇ ਵਿੱਚ ਕਿ ਅਸੀਂ ਉਹ ਚੀਜ਼ ਨੂੰ ਨਹੀਂ ਸਵੀਕਾਰਦੇ। ਬਿਲਕੁਲ ਉਹੀ ਗੱਲ ਮੈਂ ਜਿੱਦਾਂ ਅੱਗੇ ਵੀ ਕੀਤੀ ਨਾ ਕਿ ਜਦੋਂ ਮੈਂ ਵੀਡੀਓ ਪਾਈ ਸੀ ਨਾ ਤੇ ਉਹਦੇ ਥੱਲੇ ਜਿੰਨੇ ਵੀ ਕਮੈਂਟ ਆਏ ਧੀਆਂ ਦੇ, ਮੈਨੂੰ ਲੱਗਦਾ ਕਿ ਕਿਸੇ ਮਾਂ ਪਿਓ ਨੇ, ਹਰੇਕ ਨੇ ਉਸ ਚੀਜ਼ ਦਾ ਸ਼ੁਕਰ ਹੀ ਮਨਾਇਆ। ਅਤੇ ਹਰੇਕ ਮਾਂ ਪਿਓ ਜਿਹਦੇ ਘਰ 'ਚ ਧੀਆਂ, ਕਈ ਤਾਂ ਆਪਾਂ ਇੱਦਾਂ ਦੇ ਪਰਿਵਾਰ ਵੀ ਵੇਖੇ ਸ਼ਰਨ ਆਪਣੇ ਫਰੈਂਡ ਸਰਕਲਸ 'ਚ ਵੀ ਹੈਗੇ ਆ ਜਿਨ੍ਹਾਂ ਦੇ ਵਿੱਚ ਕਈਆਂ ਨੂੰ ਧੀਆਂ ਲਈ ਉਹ ਤਰਸਦੇ ਆ, ਕਈਆਂ ਦੇ ਕਈ ਪੀੜ੍ਹੀਆਂ ਦੇ ਵਿੱਚ ਧੀਆਂ ਹੀ ਨਹੀਂ ਹੈਗੀਆਂ। ਉਹ ਪਰਮਾਤਮਾ ਦੇ ਅੱਗੇ ਦਿਨ ਰਾਤ ਹੱਥ ਜੋੜਦੇ ਕਿ ਪਰਮਾਤਮਾ ਸਾਨੂੰ ਇੱਕ ਧੀ ਦੇ ਦੇ। ਮੈਨੂੰ ਲੱਗਦਾ ਕਿ ਘਰ ਦੇ ਵਿੱਚ ਅਨੁਸ਼ਾਸਨ ਹੋਣ ਲਈ ਘਰ ਦੇ ਵਿੱਚ ਜੇ ਇੱਕ ਧੀ ਦਾ ਹੋਣਾ ਬਹੁਤ ਜ਼ਿਆਦਾ ਜ਼ਰੂਰੀ ਆ, ਪੁੱਤ ਦਾ ਹੋਣਾ ਬਹੁਤ ਜ਼ਿਆਦਾ ਜ਼ਰੂਰੀ ਆ। ਕੋਈ ਪੁੱਤ ਹੋਵੇ ਧੀ ਹੋਵੇ, ਹਰ ਦੋਵੇਂ ਬੱਚੇ ਜਿਹੜੇ ਉਹ ਸਪੈਸ਼ਲ। ਇਸ ਕਰਕੇ ਮੈਂ ਦੁਬਾਰਾ ਸਾਡਾ ਮੈਸੇਜ ਵੀ ਤੁਹਾਨੂੰ ਇਹੀ ਆ, ਕਿਉਂਕਿ ਅਸੀਂ ਉਹ ਚੀਜ਼ ਹੰਢਾਈ, ਤੁਸੀਂ ਦੇਖ ਵੀ ਲਿਆ ਹੋਣਾ, ਤੁਸੀਂ ਮਹਿਸੂਸ ਵੀ ਕੀਤਾ ਹੋਣਾ ਕਿ ਸ਼ਰਨ ਜਦੋਂ ਉਹ ਗੱਲਾਂ ਕਰ ਰਹੀ ਸੀ ਇਹਦੀਆਂ ਅੱਖਾਂ 'ਚ ਪਾਣੀ ਆ ਗਿਆ ਸੀ, ਇਹਦੀ ਆਵਾਜ਼ ਜਿਹੜੀ ਆ ਉਹ ਥੋੜ੍ਹੀ ਕੰਬਣ ਲੱਗ ਪਈ, ਕਿਉਂਕਿ ਇਹਨੇ ਉਹ ਚੀਜ਼ ਹੰਢਾਈ ਆ। ਇਹ ਇਮੋਸ਼ਨਲ ਹੋ ਜਾਂਦੀ ਹੈ ਉਹ ਸੋਚ ਕੇ, ਅਸੀਂ ਹਮੇਸ਼ਾ ਹੋ ਜਾਂਦੇ ਹਾਂ, ਕਿਉਂਕਿ ਜੋ ਪਰਮਾਤਮਾ ਨੇ ਸਾਨੂੰ ਦਿੱਤਾ, ਮੈਨੂੰ ਲੱਗਦਾ ਕਿ ਜਿੰਨਾ ਪਰਮਾਤਮਾ ਦਾ ਸ਼ੁਕਰ ਕਰ ਲਈਏ ਓਨਾ ਹੀ ਥੋੜ੍ਹਾ ਆ। ਇੰਨੀ ਕੁ ਵੱਡੀ ਨਿਆਮਤ ਪਰਮਾਤਮਾ ਨੇ ਦਿੱਤੀ ਆ 2 ਧੀਆਂ ਦੇ ਰੂਪ ਦੇ ਵਿੱਚ, ਜ਼ਿੰਦਗੀ ਨੂੰ ਸਵਰਗ ਬਣਾ ਰਹੀਆਂ। ਮੈਂ ਉਸ ਵੀਡੀਓ 'ਚ ਵੀ ਗੱਲ ਕੀਤੀ ਸੀ ਕਿ ਇੱਕ ਮਾਂ ਵਾਲਾ ਦੁਲਾਰ ਨਾ, ਖਾਸ ਕਰਕੇ ਮੈਂ ਉਹ ਚੀਜ਼ ਫੀਲ ਕਰਦਾ ਹਾਂ, ਕਿਉਂਕਿ ਮੈਂ ਆਪਣੀ ਮਾਂ ਮੇਰੀ ਗਈ ਨੂੰ ਆਪਾਂ ਕੀਤਾ ਭਈ 25 ਸਾਲ ਹੋ ਗਏ ਆ, ਪਰ ਜਦੋਂ ਉਹ ਮੈਂ ਕੰਮ ਤੋਂ ਆਉਂਦਾ ਅਤੇ ਜਦੋਂ ਮੈਨੂੰ ਗੱਲ ਆਉਂਦੀਆਂ ਆ, ਮੈਨੂੰ ਪੁੱਛਦੀਆਂ ਪਾਪਾ ਤੁਹਾਡਾ ਦਿਨ ਕਿੱਦਾਂ ਦਾ ਰਿਹਾ, ਸਹਿਜ ਐਂਬਰ ਦੋਨੋਂ ਜਾਣੀਆਂ ਆ ਕੇ ਮੈਨੂੰ ਪੁਚਕਾਰਦੀਆਂ, ਮੈਨੂੰ ਐਂ ਲੱਗਦਾ ਹੁੰਦਾ ਕਿ ਮੇਰੀ ਮਾਂ ਮੈਨੂੰ ਪੁਚਕਾਰ ਰਹੀ ਆ। ਮੈਨੂੰ ਸੱਚੀ ਆਪਣੀ ਧੀਆਂ ਦੇ ਰੂਪ ਦੇ ਵਿੱਚ ਮੈਨੂੰ ਮਾਂ ਦਿਸਦੀ ਹੁੰਦੀ ਆ। ਇਹ ਗੱਲ ਸੱਚੀ ਆ ਕਿ ਧੀਆਂ ਨੂੰ ਪਰਮਾਤਮਾ ਨੇ ਬਹੁਤ ਉੱਚਾ ਦਰਜਾ ਦਿੱਤਾ ਹੈ। ਇਸ ਕਰਕੇ ਸਾਡਾ ਇਸ ਪ੍ਰੋਗਰਾਮ ਦੇ ਵਿੱਚ ਇਹੀ ਮੈਸੇਜ ਆ ਕਿ ਪਲੀਜ਼ ਸਾਨੂੰ ਉਹ ਸੋਚ ਬਦਲਣ ਦੀ ਲੋੜ ਆ। ਜਿਹੜੇ
ਧੀਆਂ ਹੈ ਉਹ ਪੱਥਰ ਨਹੀਂ, ਉਹ ਕੁਦਰਤ ਦੀ ਨਿਆਮਤ ਆ, ਉਹ ਪਰਮਾਤਮਾ, ਉਹ ਜਿਹੜੀ ਧੀ ਆ ਉਹ ਕਦੀ ਵੀ ਪਰਿਵਾਰ 'ਤੇ ਬੋਝ ਨਹੀਂ ਹੁੰਦੀ। ਸੋ ਸ਼ਰਨ, ਤੁਸੀਂ ਜਾਣ ਤੋਂ ਪਹਿਲਾਂ ਜੇ ਕੁਛ ਕਹਿਣਾ ਚਾਹੋ ਤਾਂ ਜ਼ਰੂਰ ਕਹਿ ਸਕਦੇ ਹੋ, ਕਿਉਂਕਿ ਸਮਾਂ ਜਿਹੜਾ ਉਹ ਪੂਰਾ ਹੋ ਚੱਲਿਆ ਪ੍ਰੋਗਰਾਮ ਦਾ। ਹਾਂਜੀ, ਬਸ ਅੰਤ ਵਿੱਚ ਮੈਂ ਇਹੀ ਕਹਿਣਾ ਚਾਹੂੰਗੀ ਕਿ ਸਾਰਿਆਂ ਲਈ ਆਏ ਕਿ ਜਦੋਂ ਖਾਸ ਕਰ ਕੋਈ ਔਰਤ ਪ੍ਰੈਗਨੈਂਟ ਹੁੰਦੀ ਆ ਤੇ ਉਹਨੂੰ ਸਪੋਰਟ ਕਰਿਆ ਕਰੋ ਮੈਂਟਲੀ ਤੌਰ 'ਤੇ, ਚਾਹੇ ਉਹਦੇ ਪਹਿਲਾਂ ਆਲਰੇਡੀ ਧੀ ਆ, ਉਹਨੂੰ ਮੈਂਟਲੀ ਤੁਸੀਂ ਸਪੋਰਟ ਕਰਿਆ ਕਰੋ ਕਿ ਜੋ ਵੀ ਜੀ ਆਊਗਾ ਅਸੀਂ ਉਹਨੂੰ ਖਿੜੇ ਮੱਥੇ ਪ੍ਰਵਾਨ ਕਰਾਂਗੇ। ਤੇ ਧੀ ਹੋਵੇ ਪੁੱਤ ਹੋਵੇ, ਜਿੱਦਾਂ ਮੈਂ ਪਹਿਲਾਂ ਕਿਹਾ, ਦਾਤੇ ਦੀ ਨਿਆਮਤ ਆ ਤੇ ਉਹਦੇ 'ਚ ਕਿਸੇ ਇਨਸਾਨ ਨੂੰ ਕੋਈ ਕਿੰਨਾ ਵੀ ਜ਼ੋਰ ਲਾ ਲੇ ਆਪਾਂ ਨਹੀਂ ਬਦਲ ਸਕਦੇ, ਇਹ ਰੱਬ ਦੇ ਹੱਥ ਵਾਸਿਆ। ਤੇ ਬਸ ਇਹ ਅਰਦਾਸ ਕਰਿਆ ਕਰੋ ਕਿ ਬਾਬਾ ਜੀ ਜੋ ਵੀ ਦਿਓ, ਧੀ ਦਿਓ, ਪੁੱਤ ਦਿਓ, ਤੰਦਰੁਸਤ ਦਿਓ, ਜੱਚਾ ਬੱਚਾ, ਮਾਂ ਵੀ ਤੰਦਰੁਸਤ ਹੋਵੇ ਜਿਹਨੇ ਬੱਚੇ ਨੂੰ ਜਨਮ ਦੇਣਾ, ਸਾਰਾ ਕੁਛ ਵਿੱਚ ਹੀ ਆ ਜਾਂਦਾ। ਬਿਲਕੁਲ। ਸੋ ਥੈਂਕ ਯੂ ਸ਼ਰਨ, ਤੁਹਾਡਾ, ਤੁਸੀਂ ਆਪਾਂ ਆਪਣੀ ਜ਼ਿੰਦਗੀ ਦੇ ਜਿਹੜੇ ਰੰਗ ਹੈ ਉਹ ਦੁਨੀਆ ਦੇ ਸਾਹਮਣੇ ਰੱਖੇ, ਅਤੇ ਮੈਨੂੰ ਲੱਗਦਾ ਕਿ ਇਹ ਤੋਂ ਸਾਰਿਆਂ ਨੂੰ ਕੁਛ ਨਾ ਕੁਛ ਸਿੱਖਣ ਨੂੰ ਮਿਲਿਆ ਹੋਊਗਾ, ਕਿਉਂਕਿ ਇਹ ਜਿਹੜੀ ਇਸ ਮੁੱਦੇ 'ਤੇ ਗੱਲ ਕਰਨੀ ਬਹੁਤ ਜ਼ਿਆਦਾ ਜ਼ਰੂਰੀ ਆ। ਫਿਰ ਤੋਂ ਸਾਡਾ ਇਹੀ ਮੈਸੇਜ ਆ ਕਿ ਧੀ ਹੋਵੇ ਪੁੱਤ ਹੋਵੇ, ਜਦੋਂ ਵੀ ਖਾਸ ਕਰਕੇ ਇੱਕ ਔਰਤ ਪ੍ਰੈਗਨੈਂਟ ਹੁੰਦੀ ਹੈ ਤਾਂ ਉਹਦਾ ਸਾਥ ਦਿਆ ਕਰੋ, ਪਰ ਪੂਰਾ ਪਰਿਵਾਰ ਉਹਦਾ ਸਾਥ ਦਿਆ ਕਰੋ, ਆਲਾ ਦੁਆਲਾ ਉਹਦਾ ਸਾਥ ਦਿਆ ਕਰੋ, ਕਿਉਂਕਿ ਉਹ ਪਰਮਾਤਮਾ ਦੀ ਕਿਰਪਾ ਨਾਲ ਉਹ ਇੱਕ ਨਵੇਂ ਜੀਅ ਨੂੰ ਜਨਮ ਦੇਣ ਜਾ ਰਹੀ ਹੈ, ਅਤੇ ਉਸ ਵਕਤ ਉਹਨੂੰ ਤੁਹਾਡੇ ਸਾਥ ਦੀ ਲੋੜ ਹੁੰਦੀ ਆ, ਨਾ ਕਿ ਉਸ ਮੈਂਟਲ ਪ੍ਰੈਸ਼ਰ ਦੀ ਜਿਹੜਾ ਅਸੀਂ ਉਹਦੇ 'ਤੇ ਪਾਉਂਦੇ ਹਾਂ। ਸੋ ਸ਼ਰਨ, ਇੱਕ ਵਾਰ ਫਿਰ ਤੋਂ ਥੈਂਕ ਯੂ। ਅਤੇ ਮੈਂ ਉਮੀਦ ਕਰਦਾ ਕਿ ਜਿਹੜਾ ਅੱਜ ਦਾ ਜਿਹੜਾ ਪੋਡਕਾਸਟ ਤੁਹਾਨੂੰ ਚੰਗਾ ਲੱਗਾ ਹੋਊਗਾ। ਪਲੀਜ਼ ਇਸ ਪ੍ਰੋਗਰਾਮ ਦੀ ਫੀਡਬੈਕ ਸਾਡੇ ਤੱਕ ਜ਼ਰੂਰ ਪਹੁੰਚਾਇਓ, ਅਤੇ ਇਸ ਪ੍ਰੋਗਰਾਮ ਨੂੰ ਜੇ ਚੰਗਾ ਲੱਗਾ ਤਾਂ ਅੱਗੇ ਸ਼ੇਅਰ ਜ਼ਰੂਰ ਕਰਿਓ, ਕਿਉਂਕਿ ਇਸ ਮੈਸੇਜ ਦਾ ਸਪਰੈਡ ਹੋਣਾ ਬਹੁਤ ਜ਼ਿਆਦਾ ਜ਼ਰੂਰੀ ਆ। ਸੋ ਮੈਂ ਤੁਹਾਨੂੰ ਅਗਲੇ ਹਫਤੇ ਫਿਰ ਮਿਲੂੰਗਾ, ਤਦ ਤੱਕ ਤੁਸੀਂ ਜਿਉਂਦੇ ਵਸਦੇ ਰਹੋ। ਰੱਬ ਰੱਖਾ। ਪਿਆਰ ਭਰੀ ਸਤਿ ਸ਼੍ਰੀ ਅਕਾਲ।